ਵਿੱਚ ਗੱਲਾਂ ਬਾਤਾਂ ਜਿਹੜੀਆਂ ਆਪਾਂ ਵੱਖ-ਵੱਖ ਜਿਹੜੇ ਮੁੱਦਿਆਂ ਦੇ ਉੱਤੇ ਜਿਹੜੀ ਉਹ ਚੱਲਦੀ ਰਹਿੰਦੀ ਹੈ, ਗੱਲਬਾਤ ਜਿਹੜੀ ਉਹ ਚੱਲਦੀ ਰਹਿੰਦੀ ਆ। ਹਾਂਜੀ ਸੋ ਅੱਜ ਜਿੱਦਾਂ ਪ੍ਰਵੀਨ ਹੋਣਾ ਨੇ ਜ਼ਿਕਰ ਕੀਤਾ ਹੈ, ਤੇ ਇਹ ਜਿਹੜੀ ਖੁਸ਼ਖਬਰੀ ਉਹੀ ਜਿਹੜੀ ਆਪਾਂ ਕੱਲ ਤੋਂ ਆਪਾਂ ਦੱਸ ਹੀ ਰਹੇ ਹਾਂ ਆਪਣੇ ਜੀ। ਸਾਰੇ ਹੀ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, ਹੂੰ ਵੀ ਬੇ ਏਰੀਆ ਦੇ ਵਿੱਚ ਜਿਹੜਾ ਨਵਾਂ ਰੇਡੀਓ ਸਟੇਸ਼ਨ 1170 AM ਪੰਜਾਬੀ ਹਾਂਜੀ ਰੇਡੀਓ USA ਦੇ ਦੁਆਰਾ ਉਹ ਚਾਲੂ ਕੀਤਾ ਗਿਆ ਹੈ। ਹੂੰ ਉਹ ਗੁਰੂ ਸਾਹਿਬ ਦੀ ਅਪਾਰ ਕਿਰਪਾ ਜੀ ਤੇ ਸਾਰੇ ਹੀ ਜਿਹੜੇ ਸਰੋਤਿਆਂ ਤੇ ਦਰਸ਼ਕਾਂ ਦੇ ਸਹਿਯੋਗ ਦੇ ਨਾਲ, ਸਾਥ ਦੇ ਨਾਲ ਜੀ ਜਿਹੜੇ ਆ ਇਸ ਕਾਰਜ ਦੇ ਵਿੱਚ ਜਿਹੜੇ ਉਹ ਆਪਾਂ ਜੁੜੇ ਆ, ਉਹ ਆਪਾਂ ਇਸ ਦੇ ਵਿੱਚ ਕਾਮਯਾਬੀ ਜਿਹੜੀ ਉਹ ਮਿਲੀ ਆ। ਤੇ ਜੀ ਪ੍ਰਮਾਤਮਾ ਅੱਗੇ ਹੀ ਅਰਦਾਸ ਜਿਹੜੀ ਉਹ ਕਰਦੇ ਆ ਵੀ ਇਦਾਂ ਹੀ ਜਿਹੜੀ ਪ੍ਰਮਾਤਮਾ ਸੇਵਾ ਦਾ ਜਿਹੜਾ ਬਲ ਆ ਉਹ ਹਾਂਜੀ ਬਖਸ਼ਦਾ ਰਵੇ, ਤੇ ਆਪਾਂ ਜਿਹੜੀ ਇਦਾਂ ਹੀ ਸੇਵਾਵਾਂ ਜਿਹੜੀਆਂ ਉਹ ਕਰਦੇ ਰਹੀਏ। ਬੜੇ ਚਿਰ ਤੋਂ ਚਰੋਖੀ ਮੰਗ ਸੀਗੀ ਬੇ ਏਰੀਏ ਵਾਲਿਆਂ ਦੀ। ਜੀ ਪ੍ਰਵੀਨ ਜੀ ਵੀ ਤੁਸੀਂ ਸਾਨੂੰ ਜਿਹੜਾ ਬੇ ਏਰੀਏ ਦੇ ਵਿੱਚ ਵੀ ਦੱਸੋ ਵੀ ਗੱਡੀਆਂ 'ਚ ਕਿੱਦਾਂ ਸੁਣ ਸਕਦੇ ਆ, ਕਿੱਦਾਂ ਚੱਲਦਾ ਆ, ਕਿੱਥੇ ਆ, ਕਿਉਂਕਿ ਕੋਈ ਯੂਬਾ ਸਿਟੀ ਤੋਂ ਆਉਂਦਾ, ਕੋਈ ਸੈਕਰਾਮੈਂਟੋ ਤੋਂ ਆਉਂਦਾ, ਕੋਈ ਸੈਂਟਰਲ ਵੈਲੀ ਚੋਂ ਆਉਂਦਾ, ਫਰੈਜ਼ਨੋ ਤੋਂ, ਬੇਕਰਸਫੀਲਡ ਤੋਂ ਆਉਂਦਾ, ਤੇ ਹਾਂਜੀ ਉਹ ਫਿਰ ਜਦੋਂ ਆਉਂਦੇ ਆ ਬੇ ਏਰੀਏ 'ਚ ਤੇ ਫਿਰ ਉਹ ਕਾਲ ਕਰਕੇ ਪੁੱਛਦੇ ਭਾਈ ਕਿਹੜੇ AM ਤੇ ਜਾਂ ਕਿਹੜੇ FM ਤੇ ਚੱਲਦਾ ਜਿਹੜਾ ਉਹ ਚੱਲਦਾ ਆ। ਸੋ ਪਹਿਲਾਂ ਤਾਂ FM ਦੇ ਉੱਤੇ ਸੀਗਾ, ਪਰ ਉਹਦੀ ਕਵਰੇਜ ਥੋੜੀ ਲਿਮਿਟਡ ਸੀਗੀ, ਜੀ ਉਹਦੀ ਪਾਵਰ ਥੋੜੀ ਘੱਟ ਸੀਗੀ। ਉਹ 99.3 FM ਤੇ ਜਾਂ HD ਚੈਨਲ 3 ਜਿਹੜਾ 98.5 ਸੀਗਾ ਉਹਦੇ ਤੇ ਚੱਲਦਾ ਸੀਗਾ। ਹਾਂਜੀ ਪਰ ਹੁਣ AM ਇਹ ਈਜ਼ੀਲੀ ਐਕਸੈਸਿਬਲ ਆ। ਇਹ ਬਹੁਤ ਪੁਰਾਣਾ ਆ। ਜੀ ਇੱਥੇ ਕਈ ਸਾਲਾਂ ਤੋਂ, ਦਹਾਕਿਆਂ ਤੋਂ ਜਿਹੜੀ ਏਸ਼ੀਅਨ ਕਮਿਊਨਿਟੀ ਆ ਜੀ ਉਹ ਆਪਣੀ ਆਵਾਜ਼ ਜਿਹੜੀ ਇੱਥੇ ਕਰਦੀ ਰਹੀ ਹੈ, ਬੋਲਦੇ ਰਹੇ ਆ, ਕਰਦੇ ਰਹੇ ਆ। ਸੋ ਇਸ ਲਈ ਉਹਨੂੰ ਆਪਣੀ ਕਮਿਊਨਿਟੀ 'ਚ ਸਾਰੇ ਜਾਣੇ ਜਾਣਦੇ ਵੀ ਆ, ਤੇ ਹੁਣ ਆਪਾਂ ਨੂੰ ਇਹ ਮੌਕਾ ਜਿਹੜਾ ਉਹ ਮਿਲਿਆ, ਤੇ ਆਪਾਂ ਇਸ ਸਟੇਸ਼ਨ ਦੇ ਉੱਤੇ ਪੰਜਾਬੀ ਰੇਡੀਓ USA ਦੇ ਜਿਹੜੇ ਪ੍ਰੋਗਰਾਮਸ ਆ ਉਹ ਉੱਥੇ ਪੇਸ਼ ਕਰਾਂਗੇ। ਜੀ ਸੋ 1170 AM ਬੇ ਏਰੀਏ ਦੇ ਵਿੱਚ ਜਿਹੜਾ ਆ ਉਹ ਚੱਲੇਗਾ। ਤੇ ਹੁਣ ਚਲੋ ਉਮੀਦ ਕਰਦੇ ਆ ਵੀ ਤੁਸੀਂ ਇੰਨੇ ਚਿਰ ਤੋਂ ਲਗਾਤਾਰ ਸਾਥ ਦਿੰਦੇ ਆ ਰਹੇ ਆ, ਹਾਂਜੀ ਹੁਣ ਵੀ ਬਿਲਕੁਲ ਇਦਾਂ ਹੀ ਆਪਣਾ ਜਿਹੜਾ ਸਾਥ ਆ ਉਹ ਬਰਕਰਾਰ ਜਿਹੜਾ ਉਹ ਰੱਖੋਗੇ। ਜੀ ਬਿਲਕੁਲ। ਹੁਣੇ ਤੁਸੀਂ ਟਿਊਨ ਇਨ ਕਰੋ KLOK 1170 AM ਜੀ ਤੇ ਸਾਨੂੰ ਉਸ ਬਾਬਤ ਦੱਸੋ। ਤੇ ਇਸ ਵੇਲੇ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਿਹੜੇ ਚੱਲ ਰਹੇ ਨੇ ਪਾਠ, ਤੇ ਜੀ ਉਹ ਤੁਸੀਂ ਸਰਵਣ ਕਰ ਸਕਦੇ ਹੋ। ਤੇ ਨਾਲ ਇਹਦੇ ਨਾਲ ਲੱਗਦੀ ਇੱਕ ਜਾਣਕਾਰੀ ਹੋਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਚੱਲੀਏ ਕਿ ਇਸੇ ਹੀ ਖੁਸ਼ੀ ਦੇ ਵਿੱਚ, ਇਸੇ ਹੀ ਸ਼ੁਕਰਾਨੇ ਦੇ ਵਜੋਂ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਜਿਹੜੇ ਅਖੰਡ ਪਾਠ ਸਾਹਿਬ ਨੇ ਉਹ ਆਰੰਭ ਹੋ ਚੁੱਕੇ ਨੇ ਅੱਜ 27 ਜਨਵਰੀ ਨੂੰ ਸਵੇਰੇ 9 ਵਜੇ ਤੋਂ। ਤੇ ਉਹਨਾਂ ਦੇ ਜਿਹੜੇ ਭੋਗ ਆ ਅਖੰਡ ਪਾਠ ਸਾਹਿਬ ਜੀ ਦੀ ਜਿਹੜੀ ਸੰਪੂਰਨਤਾ ਹੈ ਉਹ ਹੋਣੀ ਹੈ ਜੀ 29 ਜਨਵਰੀ 2023 ਨੂੰ ਸਵੇਰੇ 9 ਵਜੇ, ਦਿਨ ਐਤਵਾਰ ਹੈ। ਸੋ ਉੱਥੇ ਵੀ ਹਾਂਜੀ ਪਰਸੋਂ ਉੱਥੇ ਵੀ ਪੰਜਾਬੀ ਰੇਡੀਓ USA ਦੀ ਟੀਮ ਹੈ ਜਿਹੜੀ ਉਹ ਤੁਹਾਡੇ ਸਾਰਿਆਂ ਦੇ ਦਰਸ਼ਨਾਂ ਦੀ ਜਿਹੜੀ ਆ ਉਡੀਕ ਕਰੇਗੀ। ਤੁਹਾਡੇ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਉੱਥੇ ਅਸੀਂ ਬੇਨਤੀ ਕਰਦੇ ਹਾਂ, ਤੇ ਸਾਰਿਆਂ ਦੇ ਨਾਲ ਮੇਲੇ ਜੋਲੇ ਹੋਣਗੇ। ਉੱਥੇ ਵੀ ਜ਼ਰੂਰ ਪਹੁੰਚੋ ਗੁਰਦੁਆਰਾ ਸਾਹਿਬ ਫਰੀਮੌਂਟ। 29 ਜਨਵਰੀ 2023 ਦਿਨ ਐਤਵਾਰ ਹੋਊਗਾ, ਸਵੇਰੇ 9 ਵਜੇ ਸੰਪੂਰਨਤਾ ਹੋਣੀ ਹੈ ਅਖੰਡ ਪਾਠ ਸਾਹਿਬ ਦੀ। ਤੇ ਜਿੱਦਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਇਹ ਕਾਫਲਾ ਦਿਨੋਂ ਦਿਨ ਹੋਰ ਮਜ਼ਬੂਤ ਹੁੰਦਾ ਜਾ ਰਿਹਾ, ਤੇ ਅਸੀਂ ਇਸੇ ਤਰ੍ਹਾਂ ਭਵਿੱਖ ਦੇ ਵਿੱਚ ਵੀ ਤੁਹਾਡੇ ਸਾਰਿਆਂ ਦੀ ਫੀਡਬੈਕ, ਤੁਹਾਡੇ ਸਾਰਿਆਂ ਦੇ ਪਿਆਰ ਸਤਿਕਾਰ ਦੀ ਇਸੇ ਤਰ੍ਹਾਂ ਉਮੀਦ ਰੱਖਦੇ ਹਾਂ, ਸਹਿਯੋਗ ਦੀ ਉਮੀਦ ਰੱਖਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਕਰਦੇ ਰਹੋਗੇ, ਤੇ ਇੰਸ਼ਾਅੱਲਾ ਪੰਜਾਬੀ ਰੇਡੀਓ USA ਦਾ ਇਹ ਕਾਫਲਾ ਹੌਲੀ ਹੌਲੀ ਹੋਰ ਵੱਧਦਾ ਜਾਵੇ। ਸੋਮਵਾਰ ਨੂੰ ਰੈਗੂਲਰ ਪ੍ਰੋਗਰਾਮ ਜਿਹੜੇ ਨੇ ਉਹ ਵੀ ਐਤਵਾਰ ਤੋਂ ਹੀ ਹਾਂਜੀ ਜਿਹੜੇ ਆਪਣੇ ਜਸ਼ਨ ਪੂਰਨਤਾ ਉਪਰੰਤ, ਅਰਦਾਸ, ਉਹ ਸਾਰਾ ਜੀ ਕੁਝ ਹੋਣ ਉਪਰੰਤ ਹਾਂਜੀ ਜਿਹੜੇ ਆ ਭੋਗ ਉਪਰੰਤ ਜਿਹੜਾ ਉਹ ਜਿਹੜੇ ਰੈਗੂਲਰ ਪ੍ਰੋਗਰਾਮਿੰਗ ਜੋ ਪੰਜਾਬੀ ਰੇਡੀਓ USA ਦੇ ਉੱਤੇ ਬਾਕੀ ਸਟੇਸ਼ਨਾਂ ਤੇ ਚੱਲ ਰਿਹਾ ਹੈ, ਹਾਂਜੀ ਉੱਥੇ ਨਾਲ ਦੇ ਨਾਲ ਜਿਹੜੀ ਉਹ ਸ਼ੁਰੂ ਹੋ ਜਾਵੇਗੀ। ਸੋ ਅਸੀਂ ਪਰ ਬੇਨਤੀ ਕਰਦੇ ਹਾਂ ਵੀ ਤੁਸੀਂ ਜ਼ਰੂਰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਵੀ ਜਿਹੜਾ ਪਹੁੰਚਣਾ ਪਹੁੰਚਿਓ, ਜੀ ਪਰਿਵਾਰਾਂ ਸਮੇਤ ਆਓ। ਪੰਜਾਬੀ ਰੇਡੀਓ USA ਦੀ ਟੀਮ ਦੇ ਹੋਰ ਵੀ ਬਹੁਤ ਸਾਰੇ ਮੈਂਬਰ ਉੱਥੇ ਹਾਂਜੀ ਤੁਹਾਨੂੰ ਜਿਹੜੇ ਉਹ ਮਿਲਣਗੇ, ਤੇ ਗੱਲਬਾਤ ਜਿਹੜੀ ਉਹ ਤੁਸੀਂ ਕਰ ਵੀ ਸਕਦੇ ਆ, ਤੇ ਬਾਕੀ ਰੂਬਰੂ ਜਿਹੜੇ ਉਹ ਹੋ ਸਕਦੇ ਆ। ਸੋ ਧੰਨਵਾਦ ਸਾਡਾ ਤੁਹਾਡੇ ਸਾਰਿਆਂ ਦਾ ਹੀ ਆਪਾਂ ਜਿਹੜਾ ਆ ਕਰਦੇ ਆ, ਤੇ ਇਹੀ ਉਮੀਦ ਆ ਵੀ ਇਦਾਂ ਹੀ ਜਿਹੜਾ ਆ ਉਹ ਅੱਗੇ ਵੱਧਦੇ ਰਹੀਏ। ਸੋ ਇਸੇ ਚੋਂ ਹੀ ਪ੍ਰਵੀਨ ਗੱਲਾਂ ਬਾਤਾਂ ਚੋਂ ਜਦੋਂ ਆਪਾਂ ਗੱਲ ਕਰਦੇ ਆ, ਮਿਹਨਤ ਦਾ ਬੜਾ ਇੱਕ ਅਕਸਰ ਆਪਾਂ ਗੱਲ ਕਰਦੇ ਆ ਵੀ ਭਾਈ ਮਿਹਨਤ ਕਰ, ਫਲ ਦਾ ਪਤਾ ਨਹੀਂ ਹੁੰਦਾ ਕਦੋਂ ਮਿਲਣਾ, ਕਿੱਦਾਂ ਮਿਲਣਾ, ਹਨਾ ਵੀ ਮਿਹਨਤ ਦੇ ਉੱਤੇ ਜਿਹੜਾ ਜ਼ੋਰ ਜਿਹੜਾ ਉਹ ਦੇਣਾ ਆਪਾਂ ਨੂੰ ਚਾਹੀਦਾ ਆ। ਸੋ ਇਸੇ ਕਰਕੇ ਆ ਜਿਹੜੀ ਅੱਜ ਆਪਾਂ ਇਹ ਵੀ ਗੱਲ ਕਰਦੇ ਆ ਨਾਲ ਨਾਲ ਹੀ ਨਾ, ਵੀ ਦੇਖੋ ਸ਼ੁਰੂਆਤ ਕੀਤੀ ਸੀ 2010 ਸਨ ਦੇ ਵਿੱਚ ਪੰਜਾਬੀ ਰੇਡੀਓ USA ਨੇ, ਤੇ ਹੌਲੀ ਹੌਲੀ ਸਾਰਿਆਂ ਦੀ ਮਿਹਨਤ ਦਾ ਸਦਕਾ, ਬਾਕੀ
ਤੁਹਾਡੇ ਸਾਰਿਆਂ ਦੇ ਆਸ਼ੀਰਵਾਦ, ਹਾਂਜੀ, ਹੱਲਾਸ਼ੇਰੀ ਦਾ ਹੱਲਾਸ਼ੇਰੀ, ਬਿਲਕੁਲ। ਜਿਹੜਾ ਸਦਕਾ ਹੈ ਉਹ ਇਦਾਂ ਆ, ਹੂੰ, ਤੇ ਉਹ ਮਿਹਨਤ ਕਰਦੇ ਰਹਿਣਾ ਪੈਂਦਾ ਆ। ਜੀ, ਜੀ। ਇੱਛਾ ਹਰ ਇੱਕ ਦੀ ਹੁੰਦੀ ਆ ਵੀ ਮੈਨੂੰ ਜਲਦੀ ਮੁਕਾਮ ਜਿਹੜੇ ਮਿਲ ਉਹ ਜਾਵੇ। ਮਿਲ ਜਾਣ। ਹਾਂ, ਤਾਂਘ ਹੁੰਦੀ ਹੈ ਹਰ ਇੱਕ ਬੰਦੇ ਨੂੰ, ਕਾਹਲ ਹੁੰਦੀ ਹੈ। ਹਾਂਜੀ, ਹਨਾ, ਵੀ ਹਾਂਜੀ। ਉਹ ਇੱਛਾ ਆ ਵੀ ਇੱਕ ਇਸ ਲੈਵਲ ਤੱਕ ਆਪਾਂ ਜਿਹੜਾ ਉਹ ਪਹੁੰਚਣਾ ਆ, ਉੱਦਾਂ ਹਾਂ, ਕਰਨਾ ਆ। ਜੀ। ਸੋ ਸਾਡਾ ਵੀ ਇਹੀ ਮਕਸਦ ਆ ਪੰਜਾਬੀ ਰੇਡੀਓ USA ਦੇ ਤੌਰ ਦੇ ਉੱਤੇ ਵੀ ਕਿ ਆਪਣੀ ਵੀ ਤਾਂਘ, ਆਪਣੀ ਵੀ ਇਹ ਮਕਸਦ ਆ ਵੀ ਜਿੱਦਾਂ ਬਾਕੀ ਵੱਡੇ ਨੈਟਵਰਕਸ ਜਿਹੜੇ ਉਹ ਚੱਲਦੇ ਆ, ਹਾਂਜੀ। ਉੱਦਾਂ ਹੀ ਆਪਾਂ ਪੰਜਾਬੀ ਰੇਡੀਓ USA ਦਾ ਇੱਕ ਇੱਦਾਂ ਦਾ ਪੰਜਾਬੀਆਂ ਦਾ ਨੈਟਵਰਕ, ਇੱਕ ਆਪਣਾ। ਪੰਜਾਬੀਆਂ ਦਾ ਇੱਕ ਆਪਣਾ ਹਾਂਜੀ, ਨੈਟਵਰਕ ਇੱਦਾਂ ਦਾ ਬਣਾਈਏ। ਜੀ। ਸੋ ਹੁਣ ਉਸ ਦੇ ਵਿੱਚ ਕਾਮਯਾਬੀ ਮਿਲ ਰਹੀ ਆ ਹੌਲੀ-ਹੌਲੀ। ਹਾਂਜੀ। ਇਹ ਨਹੀਂ ਵੀ ਪਹਿਲੋਂ ਨਹੀਂ ਸੀ ਕਾਮਯਾਬ, ਹੁਣ ਵੀ ਏਦਾਂ ਹੁਣ ਹੀ ਵੀ ਆ, ਹੈ। ਨਾਲ ਹੀ ਆ। ਪਰ ਹਾਂਜੀ, ਇਹ ਵੀ ਵਧਾ ਜਦੋਂ ਏਦਾਂ ਹੁੰਦਾ ਆ ਤੇ ਹਾਂਜੀ, ਇੱਕ ਜਿੱਦਾਂ ਟੀਕੇ ਦਾ ਕੰਮ ਨਹੀਂ ਕਰਦਾ, ਹਾਂਜੀ, ਵੀ ਬਸ ਬੂਸਟਰ ਜਿਹੜਾ ਆ ਬੂਸਟਰ ਹੈ। ਉਹ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਰਹਿੰਦੀਆਂ, ਹਾਂਜੀ, ਹਾਂਜੀ। એનર્ਜੀ ਤੁਹਾਡੀ ਜਿਹੜੀ ਉਹ ਵੱਧਦੀ ਆ ਵੀ ਆਪਾਂ ਹੋਰ ਸ਼ਾਲਾ ਮਿਹਨਤ ਕਰੀਏ ਹੂੰ, ਤੇ ਹੋਰ ਕਾਮਯਾਬੀਆਂ ਕਰੀਏ। 50,000 ਵਾਟ ਦਾ ਸਭ ਤੋਂ ਵੱਡਾ ਸਟੇਸ਼ਨ, ਹਾਂਜੀ। ਸਭ ਤੋਂ ਵੱਧ ਕਵਰੇਜ ਵਾਲਾ ਕਵਰੇਜ ਜਿਹੜਾ ਵਾਲਾ। ਪੰਜਾਬੀ ਸਟੇਸ਼ਨ ਜਿਹੜਾ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ, ਹੂੰ, ਉਹ ਪੰਜਾਬੀ ਰੇਡੀਓ USA ਉਸ ਦੇ ਉੱਤੇ ਹੈ। ਹਾਂਜੀ। ਤੇ ਉਹ ਹੁਣ ਤੁਹਾਡੇ ਸਾਥ ਦੀ ਮਿਹਨਤ ਦੀ ਜਿਹੜੀ ਆ, ਉਹ ਸਾਥ ਦੀ ਜਿਹੜੀ ਆ, ਹੂੰ, ਸਹਿਯੋਗ ਦੀ, ਹੱਲਾਸ਼ੇਰੀ ਦੀ ਜਿਹੜੀ ਉਸ ਦੇ ਵਿੱਚ ਨਾਲ ਦੇ ਨਾਲ ਜਿਹੜੀ ਉਹ ਜ਼ਰੂਰਤ ਜੀ। ਰਹਿਣੀ ਹੈਗੀ ਆ। ਹਾਂ, ਬਿਲਕੁਲ। ਪੰਜਾਬੀ ਰੇਡੀਓ USA ਦਾ ਲਗਾਓ ਜਿਹੜਾ ਤੁਹਾਡਾ, ਉਹ ਕਈ ਮਾਧਿਅਮ ਦਾ ਜ਼ਰੀਏ, ਤੁਸੀਂ ਕਈ ਮੋਬਾਈਲ ਐਪ ਦੇ ਜ਼ਰੀਏ ਜੁੜੇ ਹੋਵੋਗੇ ਜਿਹੜੇ ਆਊਟ ਆਫ ਕੈਲੀਫੋਰਨੀਆ ਰਹਿੰਦੇ ਨੇ। ਔਰ ਚੰਗੀ ਗੱਲ ਇਹ ਆ ਵੀ ਵਿਸ਼ਵ ਭਰ ਦੇ ਵਿੱਚ, ਵਿਸ਼ਵ ਦੇ ਹਰ ਹਿੱਸੇ ਦੇ ਵਿੱਚ, ਚਾਹੇ ਉਹ ਇਟਲੀ, ਯੂਰਪ ਦੇ ਕੋਈ ਹਿੱਸੇ ਹੋਣ, ਚਾਹੇ ਉਹ ਨਿਊਜ਼ੀਲੈਂਡ ਹੋਵੇ, ਆਸਟ੍ਰੇਲੀਆ ਹੋਵੇ, ਕਾਲਿੰਗ ਪੰਜਾਬੀ ਰੇਡੀਓ USA ਤੇ ਸਰੋਤੇ ਕਰਦੇ ਨੇ ਔਰ ਪਿਆਰ ਕਰਦੇ ਨੇ। ਬਹੁਤ ਵੱਡੀ ਗਿਣਤੀ ਹੈ ਵਿਸ਼ਵ ਦੇ ਵਿੱਚ ਸੁਣਨ ਵਾਲਿਆਂ ਦੀ ਪੰਜਾਬੀ ਰੇਡੀਓ USA ਨੂੰ। ਪਰ ਇਹ ਹੈ ਕਿ ਜਦੋਂ ਕੈਲੀਫੋਰਨੀਆ ਦੇ ਵਿੱਚ ਪੰਜਾਬੀਆਂ ਦੇ ਕਿਸੇ ਆਪਦੇ ਮੰਚ ਦੀ ਗੱਲ ਹੁੰਦੀ ਹੈ, ਤਾਂ ਫਿਰ ਉੱਥੇ ਅਸੀਂ ਬੜੇ ਫ਼ਖਰ ਦੇ ਨਾਲ ਇਹ ਕਹਿੰਦੇ ਹਾਂ ਕਿ ਅਸੀਂ ਦਾਅਵੇਦਾਰ ਹੁੰਦੇ ਹਾਂ ਤੁਹਾਡੇ ਪਿਆਰ ਸਦਕਾ, ਕਿ ਇਹ ਪੰਜਾਬੀਆਂ ਦਾ ਆਪਣਾ ਮੰਚ ਹੈ। ਤੇ ਹੌਲੀ-ਹੌਲੀ ਇਹ ਜਿਹੜਾ ਕਾਫਲਾ ਆਪਣਾ ਕੈਲੀਫੋਰਨੀਆ ਦੇ ਵਿੱਚ, ਉਹ ਸਮਾਂ ਦਰ ਸਮਾਂ ਹੋਰ ਅੱਗੇ ਮਜ਼ਬੂਤ ਹੁੰਦਾ ਜਾਊਗਾ ਤੁਹਾਡੇ ਪਿਆਰ ਸਦਕਾ, ਤੁਹਾਡੀ ਹੱਲਾਸ਼ੇਰੀ ਸਦਕਾ। ਔਰ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬੀ ਰੇਡੀਓ USA ਦੀ ਟੀਮ ਦਾ, ਕਿਉਂਕਿ ਇਸ ਟੀਮ ਦੇ ਵਿੱਚ ਇੱਕ ਖਾਸੀਅਤ ਇਹ ਹੈ ਕਿ ਇੱਥੇ ਹਰ ਕੋਈ ਬੰਦਾ ਫੁੱਟ ਸੋਲਜਰ ਹੈ। ਇੱਥੇ ਕਿਸੇ ਦਾ ਕੋਈ ਇਹ ਨਹੀਂ ਹੈ ਕਿ ਕੋਈ ਅਹੁਦਾ ਜਾਂ ਕੋਈ ਇਸ ਤਰ੍ਹਾਂ ਦਾ। ਹਰ ਇੱਕ ਬੰਦਾ ਆਪਣੇ ਆਪ ਨੂੰ ਫੁੱਟ ਸੋਲਜਰ ਮੰਨ ਕੇ, ਕੋਈ ਕਿਰਤ ਦਾ ਸਹਿਯੋਗ ਕਰਦਾ ਹੈ, ਕੋਈ ਕਿਸ ਤਰੀਕੇ ਦਾ ਸਹਿਯੋਗ ਕਰਦਾ ਹੈ, ਕੋਈ ਟੈਕਨੀਕਲੀ ਹੈ, ਕੋਈ ਕੰਟੈਂਟ ਦੇ ਤੌਰ ਤੇ ਹੈ, ਕੋਈ ਦੇਰ ਸ਼ਾਮ ਪ੍ਰੋਗਰਾਮ ਕਰਦਾ ਹੈ, ਕੋਈ ਕਿਵੇਂ। ਸੋ ਸਾਰੇ ਬੰਦੇ ਹੀ ਹਮਲਾ ਮਾਰਦੇ ਆ। ਬੜੇ ਹਿੰਮਤੀ ਬੰਦੇ, ਕੰਟੈਂਟ ਪੇਸ਼ ਕਰਨ ਵਾਲੇ ਬੜੇ ਹਿੰਮਤੀ, ਟੈਕਨੀਕਲ ਤੌਰ ਤੇ ਬੜੇ ਸਾਊਂਡ ਲੋਕ ਆਪੋ ਆਪਣਾ ਯੋਗਦਾਨ ਪੰਜਾਬੀ ਰੇਡੀਓ ਨੂੰ USA ਨੂੰ ਦੇ ਰਹੇ ਨੇ। ਤੇ ਹਰ ਇੱਕ ਨਾਲ ਹੀ ਇਹ ਮਤਲਬ ਜੋ ਪੂਰਾ ਟੋਟਲੀ ਜੁਆਇੰਟ ਐਫਰਟ ਆ ਸਾਰਿਆਂ ਦਾ ਹੀ, ਟੈਕਨੀਕਲ ਤੌਰ ਤੇ ਵੀ ਤੇ ਕੰਟੈਂਟ ਦੇ ਤੌਰ ਤੇ ਵੀ। ਤੇ ਤੁਹਾਡਾ ਜਿਹੜਾ ਸਹਿਯੋਗ ਆ, ਉਹ ਸਭ ਤੋਂ ਵੱਡਾ ਹੈ ਕਿ ਤੁਸੀਂ ਹਰ ਚੀਜ਼ ਬਾਬਤ ਸਾਨੂੰ ਹਮੇਸ਼ਾ ਸੁਚੇਤ ਕਰਦੇ ਰਹਿੰਦੇ ਹੋ, ਪ੍ਰੋਗਰਾਮਾਂ ਬਾਬਤ ਜਾਂ ਹੋਰ ਕਈ ਚੀਜ਼ਾਂ ਜੇ ਹੁੰਦੀਆਂ ਨੇ ਤਾਂ ਉਹਦੇ ਬਾਬਤ ਤੁਸੀਂ ਲਗਾਤਾਰ ਸਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਦੇ ਹੋ। ਤੁਹਾਡਾ ਫੀਡਬੈਕ ਸਾਨੂੰ ਕਈ ਵਾਰੀ ਘਿਓ ਵਰਗਾ ਲੱਗਦਾ। ਨਹੀਂ, ਜੀ। ਫੀਡਬੈਕ ਹਮੇਸ਼ਾ ਘਿਓ ਵਰਗਾ ਹੈ ਜਿਹੜਾ ਹਾਂਜੀ, ਉਹ ਰਹਿੰਦਾ ਆ, ਹਾਂਜੀ। ਤੇ ਚੰਗੀ ਗੱਲ ਆ। ਸੋ ਹੂੰ, ਜਿਹੜੀ ਆਪਾਂ ਪ੍ਰਵੀਨ ਮਿਹਨਤ ਦੀ ਜਿਹੜੀ ਉਹ ਗੱਲ ਕਰਦੇ ਆ, ਹਾਂਜੀ, ਦੇਖੋ ਹਰ ਵਾਰੀ ਇਹ ਆਪਾਂ ਚਲੋ ਗੱਲ ਕਰਦੇ ਆ, ਦੁਹਰਾਉਂਦੇ ਵੀ ਰਹਿੰਦੇ ਆ, ਇਹ 'ਚ ਕੋਈ ਮਾੜੀ ਚੀਜ਼ ਤਾਂ ਹੈ ਨਹੀਂ। ਹਾਂਜੀ। ਸਦੀ ਹੋ ਗਈ ਹੂੰ, ਹੂੰ, ਪੰਜਾਬੀਆਂ ਨੂੰ, ਸਿੱਖਾਂ ਹਾਂਜੀ, ਨੂੰ ਇੱਥੇ ਜਿਹੜਾ ਉਹ ਆਇਆ ਹੋਇਆ, ਹਾਂਜੀ। ਮਿਹਨਤ ਕੀਤੀ ਆ, ਹੂੰ, ਵੱਡੇ-ਵੱਡੇ ਜਿਹੜੇ ਕਾਰੋਬਾਰ ਸੈੱਟ ਕੀਤੇ, ਵੱਡੇ-ਵੱਡੇ ਨਾਮ ਨੇ। ਹਾਂਜੀ, ਕੋਈ ਐਗਰੀਕਲਚਰ 'ਚ ਆ, ਕੋਈ ਟੈਕ ਇੰਡਸਟਰੀ ਦੇ ਵਿੱਚ ਆ, ਹੁਣ ਹਾਂਜੀ। ਆਪਾਂ ਮੀਡੀਆ ਦੇ ਵਿੱਚ ਜਿੱਦਾਂ ਹੂੰ, ਲੈ ਲਓ, ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਲੋਕਾਂ ਨੇ ਕਾਮਯਾਬੀਆਂ ਜਿਹੜੀਆਂ ਉਹ ਹਾਸਲ ਜਿਹੜੀਆਂ ਉਹ ਕੀਤੀਆਂ ਆ। ਹਾਂਜੀ। ਕਈ ਵਾਰੀ ਕੀ ਹੁੰਦਾ ਨਾ, ਬੰਦਾ ਸੋਚਦਾ ਵੀ ਸ਼ਾਇਦ ਇਹੀ ਮੁਕਾਮ ਹੁੰਦੇ ਨੇ, ਹੂੰ, ਹੂੰ, ਹੂੰ। ਵੀ ਸਭ ਵੀ ਹਰ ਇੱਕ ਚੀਜ਼ ਦੇ ਵਿੱਚ ਵੀ ਉੱਤੇ ਹੀ ਜਿਹੜਾ ਉਹ ਪਹੁੰਚ ਜਾਣਾ। ਤਾਂਘ ਸਾਰਿਆਂ ਦੀ ਹੁੰਦੀ ਆ, ਹਾਂਜੀ, ਹਾਂਜੀ। ਹਰ ਇੱਕ ਜਣਾ ਉਸੇ ਚੀਜ਼ ਦੇ ਲਈ ਮਿਹਨਤ ਜਿਹੜਾ ਉਹ ਕਰ ਰਿਹਾ ਹੁੰਦਾ, ਪਰ ਦੈਟਸ ਓਕੇ। ਹੂੰ, ਸਮਾਂ ਜਿਹੜਾ ਹੈ ਨਾ, ਜੀ। ਉਹਦੇ ਨਾਲ ਚੱਲਣਾ ਚਾਹੀਦਾ ਹੈ। ਹੂੰ, ਜਿਹੜਾ ਮਿਹਨਤ ਤੇ ਸਮਾਂ ਆ, ਹਾਂਜੀ। ਇਹ ਕਾਮਯਾਬੀ ਇਹ ਦੋਨੋਂ ਚੀਜ਼ਾਂ ਮੰਗਦੀ ਆ। ਹੂੰ, ਜਿਹੜੀ ਬਿਲਕੁਲ। ਵੀ ਤੁਸੀਂ ਮਿਹਨਤ ਤਾਂ ਆਪਣੀ, ਸੁਮੇਲ ਆ ਦੋਨਾਂ ਦੀ। ਹਾਂ, ਉਹ ਤਾਂ ਹੂੰ, ਕਰਨੀ ਹੀ ਕਰਨੀ ਆ, ਉਹ ਕਰਨੀ ਤਾਂ ਆ, ਛੱਡਣੀ ਨਹੀਂ ਪਰ ਤੁਸੀਂ। ਸਮਾਂ ਨਾਲ ਚਾਹੀਦਾ ਆ। ਹੂੰ, ਇੱਕ ਰੀਸੈਂਟਲੀ ਮੈਂ ਇੱਕ ਬੜੀ ਵਧੀਆ ਚੀਜ਼ ਜਿਹੜੀ ਉਹ ਪੜ੍ਹੀ ਸੀ, ਮੈਂ ਆਪਣੇ ਸ਼ੇਅਰ ਕਰਦਾ ਆਪਣੇ ਸਾਰੇ ਸੁਣਨ ਵਾਲੇ, ਦੇਖਣ ਵਾਲਿਆਂ ਦੇ ਜ਼ਰੂਰ ਨਾਲ। ਦੱਸੋ। ਜਦੋਂ ਤੁਸੀਂ ਨਾ ਉਹ ਸਟੋਰੀ ਟੈਲਰ ਵਧੀਆ ਸੋਹਣੇ ਆ ਤੁਸੀਂ, ਗੱਲ ਚੰਗੀ ਲੱਗਦੀ ਤੁਹਾਡੇ ਮੂੰਹ। ਹਾਂਜੀ, ਤੇ ਉਹ ਏਦਾਂ ਵੀ ਕਹਿੰਦੇ ਵੀ ਜਦੋਂ ਇੱਕ ਤਾਂ ਚਲੋ ਜਦੋਂ ਸਮਾਂ ਬੀਤ ਜਾਂਦਾ, ਉਹਦੇ ਵਿੱਚ ਪਿੱਛੇ ਤੇ ਕਦੀ ਮੁੜਿਆ ਨਹੀਂ ਜਾ ਸਕਦਾ। ਠੀਕ ਹੈ। ਹੁਣ ਜੇ ਅੱਜ ਕਹੀਏ ਯਾਰ ਉਦੋਂ ਆਪਾਂ ਏਦਾਂ ਕਰ ਲੈਂਦੇ ਜਦੋਂ ਰੇਡੀਓ ਸ਼ੁਰੂ ਕੀਤਾ ਸੀ, ਜਾਂ ਹਾਂਜੀ। ਕੋਈ ਇੱਥੇ ਆਪਾਂ ਰੇਡੀਓ ਦੀ ਗੱਲ ਕਰਦੇ ਹੋ ਤੇ ਤੁਸੀਂ ਕੁਛ ਵੀ ਕੁਛ ਵੀ ਲੈ ਸਕਦੇ ਹੋ। ਰੱਖ ਕੇ ਹਾਂਜੀ, ਦੇਖ ਲਓ, ਉਦਾਹਰਨ ਦੇ ਹੁਣ ਤੌਰ ਤੇ। ਉਦਾਹਰਨ ਦੇ ਤੌਰ ਤੇ, ਹਨਾ, ਹਾਂਜੀ। ਵੀ ਯਾਰ ਜੇ ਏਦਾਂ ਕਰ ਲੈਂਦੀ, ਓਦਾਂ ਕਰ ਲੈਂਦੀ, ਤੇ ਆਹ ਹੋ ਜਾਂਦਾ, ਉਹ ਹੋ ਜਾਂਦਾ, ਹੁਣ ਨੂੰ ਆਪਾਂ ਇੱਥੇ ਹੋਣਾ ਸੀ, ਉੱਥੇ ਹੋਣਾ ਸੀ। ਹਾਂਜੀ। ਦੇਖੋ, ਜੇ ਕਿਸੇ ਦੇ ਹੱਥ ਨਹੀਂ ਆਈ, ਸਮੇਂ 'ਚ ਹੂੰ, ਆਪਾਂ ਕਦੀ ਪਿੱਛੇ ਜਾ ਨਹੀਂ ਜਾ ਨਹੀਂ ਸਕਦੇ। ਸਕਦੇ, ਕੋਈ ਬਿਲਕੁਲ। ਟਾਈਮ ਕੈਪਸੂਲ ਏਦਾਂ ਦਾ ਬਣਿਆ ਨਹੀਂ ਨਹੀਂ ਬਣ। ਵੀ ਉਹ ਪਿੱਛੇ ਜਿਹੜਾ ਜਾ ਕੇ ਆਪਾਂ ਕੁਛ ਕਰ ਸਕੀਏ। ਤੁਸੀਂ ਹਾਂਜੀ। ਬਿਗਨਿੰਗ ਜਿਹੜੀ ਹੋ ਚੁੱਕੀ ਆ, ਹੂੰ, ਉਹਨੂੰ ਚੇਂਜ ਨਹੀਂ ਕਰ ਸਕਦੇ।
ਜੀ ਉਹਨੂੰ ਤਬਦੀਲ ਨਹੀਂ ਕਰ ਸਕਦੇ। ਜਿਹੜੀ ਚੀਜ਼ ਜਿੱਦਾਂ ਸ਼ੁਰੂਆਤ ਤੁਸੀਂ ਕਰਤੀ ਆ ਹਾਂਜੀ ਉਹ ਨਿਕਲ ਗਈ, ਪਰ ਹੂੰ ਤੁਹਾਡੇ ਕੋਲ ਇੱਕ ਚੀਜ਼ ਜਿਹੜੀ ਉਹ ਹਮੇਸ਼ਾ ਨਾਲ ਰਹਿੰਦੀ, ਉਹ ਪ੍ਰੈਜ਼ੈਂਟ ਆ, ਹਾਂਜੀ ਮੌਕੇ ਦੇ ਉੱਤੇ ਜਿਹੜੀ ਉਹ ਹੈਗੀ ਆ। ਹੂੰ ਇਸ ਨੂੰ ਜੋ ਵਕਤ ਇਸ ਟਾਈਮ ਹੈਗਾ ਆ, ਇਸੇ ਨੂੰ ਹੀ ਨਵੀਂ ਬਿਗਨਿੰਗ ਮੰਨੋ। ਇਸ ਨੂੰ ਹੂੰ ਨਵੀਂ ਸ਼ੁਰੂਆਤ ਜਿਹੜੀ ਉਹ ਮੰਨ ਕੇ ਜਿਹੜਾ ਉਹ ਚੱਲੋ, ਜੀ ਤਾਂ ਜੋ ਤੁਸੀਂ ਹੁਣ ਆਪਣੇ ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਹਾਂਜੀ ਉੱਦਾਂ ਦੇ ਉੱਦਮ, ਉੱਦਾਂ ਦੀ ਜਿਹੜੀ ਮਿਹਨਤ ਆ ਉਹ ਕਰਨ ਦੇ ਵਿੱਚ ਡਟ ਜਾਓ। ਹੂੰ ਕਿਉਂਕਿ ਜੇ ਨਿਰਾਸ਼ਾਵਾਦ ਦੀ ਸੋਚ ਰਹਿ ਕੇ ਤੁਸੀਂ ਚੱਲੋਗੇ, ਯਾਰ ਮੈਂ ਉਦੋਂ ਆਹ ਜੀ ਕਰ ਲੈਂਦਾ ਜਾਂ ਆਹ ਕਰ ਲੈਂਦੀ ਤੇ ਹੁਣ ਨੂੰ ਇੱਥੇ ਹੋਣਾ ਸੀ, ਉੱਥੇ ਹੋਣਾ ਸੀ, ਜੀ ਉਹ ਸੋਚ ਦੇ ਵਿੱਚ ਹੀ ਰਹਿ ਜਾਣਾ। ਆਪਾਂ ਹੂੰ ਸੋਚ ਤੋਂ ਫਿਰ ਬਾਹਰ ਨਹੀਂ ਨਿਕਲ ਸਕਦੇ ਸਕਾਂਗੇ। ਹੂੰ ਉਹਨੇ ਤੁਹਾਨੂੰ ਸਗੋਂ ਡਰੈਗ ਕਰਨਾ, ਪਿੱਛੇ ਕਰਨਾ, ਤੁਹਾਡਾ ਪਿੱਛੇ ਮਨ ਕਰਨਾ ਵੀ ਵਾ ਭਾਰਾ ਕਰਨਾ, ਦਿਮਾਗ ਵੀ ਭਾਰਾ ਕਰਨਾ। ਜੀ ਜੀ ਤੁਸੀਂ ਤੁਰ ਨਹੀਂ ਸਕੋਗੇ, ਅੱਗੇ ਵੱਧ ਨਹੀਂ ਸਕੋਗੇ। ਹੂੰ ਤੁਹਾਨੂੰ ਉਹ ਚੀਜ਼ਾਂ ਦੀ ਜਿਹੜੀ ਸੋਚ ਦੀ ਜਿਹੜਾ ਬੋਝ ਆ, ਉਸ ਨੂੰ ਸੁੱਟ ਕੇ ਬਿਲਕੁਲ ਅੱਗੇ ਨੂੰ ਜਿਹੜਾ ਉਹ ਕਦਮ ਜਿਹੜੇ ਉਹ ਵਧਾਉਣੇ ਪੈਣੇ ਆ। ਹੂੰ ਸੋ ਬਿਗਨਿੰਗ ਜਿਹੜੀ ਆ, ਜਿਹੜੀ ਹੋ ਚੁੱਕੀ ਆ, ਉਹਨੂੰ ਉਹਨੂੰ ਬਦਲਿਆ ਨਹੀਂ ਜਾ ਸਕਦਾ, ਪਰ ਇੱਕ ਚੀਜ਼ ਤੁਸੀਂ ਬਦਲ ਸਕਦੇ ਵੀ ਅੱਗੇ ਕਿੱਦਾਂ ਵਧਣਾ ਹੈ। ਹਾਂਜੀ ਉਸ ਚੀਜ਼ ਨੂੰ ਜਦੋਂ ਲੈ ਕੇ ਤੁਸੀਂ ਚੱਲੋਗੇ, ਉਸ ਹਿਸਾਬ ਦੇ ਨਾਲ ਮਿਹਨਤ ਜਿਹੜੀ ਕਰੋਗੇ, ਤਾਂ ਹੂੰ ਮੰਜ਼ਿਲਾਂ ਮਿਲਦੀਆਂ ਬਿਲਕੁਲ ਮੰਜ਼ਿਲਾਂ ਮਿਲਦੀਆਂ ਦੇਖੀਆਂ ਨੇ। ਨਾਲੇ ਸਮਾਂ ਕਿਸੇ ਦਾ ਹਾਂਜੀ ਕੋਈ 40 ਸਾਲ ਦੇ ਵਿੱਚ ਜਾ ਕੇ ਕਾਮਯਾਬ ਹੁੰਦਾ, ਹਾਂਜੀ ਕੋਈ 50 ਚ ਵੀ ਹੁੰਦਾ, ਹੂੰ ਕੋਈ 60 ਚ ਵੀ ਹੁੰਦਾ, ਹਾਂਜੀ ਕਿਸੇ ਦਾ 20 ਦੇ ਵਿੱਚ ਵੀ ਜਿਹੜਾ ਹੈ ਉਹ ਹੋ ਜਾਂਦਾ ਹੈ। ਹੂੰ ਇੱਕ ਦੂਜੇ ਦੇ ਨਾਲ ਕੰਪੇਅਰ ਨਾ ਕਰੋ। ਨਾ, ਤੁਹਾਨੂੰ ਨਹੀਂ ਨਹੀਂ। ਪਤਾ ਵੀ ਤੁਹਾਡਾ ਸਮਾਂ ਕਦੋਂ ਆਉਣਾ ਹੈ। ਕਦੋਂ ਬਸ ਇਹ ਆ ਵੀ ਬਿਲਕੁਲ। ਮਿਹਨਤ ਕਰਦੇ ਰਹਿਣਾ ਆ ਜੀ ਜੀ ਤੇ ਵਕਤ ਦੇਣਾ ਆ। ਹੂੰ ਰੁੱਖ ਨੇ ਕਦੋਂ ਜਿਹੜਾ ਉਹ ਤੁਸੀਂ ਪਾਣੀ ਦੇਈ ਜਾਣਾ, ਖਾਦ ਦੇਈ ਪਾਈ ਜਾਣਾ, ਜਾਣੀ, ਬਿਲਕੁਲ, ਕਰੀ ਜੀ। ਜਾਣਾ, ਸਾਂਭ ਸੰਭਾਲ ਕਰੀ ਜਾਣੀ ਆ। ਹਾਂਜੀ ਫਲ ਜਦੋਂ ਦੇਣਾ ਆ ਫਿਰ ਉਦੋਂ ਹੀ ਖਾਣਾ ਆ। ਜੀ ਪਹਿਲਾਂ ਧੱਕਾ ਕਰੋਗੇ ਤੇ ਖਰਾਬ ਹੋਊਗਾ। ਖਰਾਬ ਹੋਊਗਾ। ਮਾਲੀ ਦਾ ਕੰਮ ਪਾਣੀ ਪਾਉਣਾ, ਪਰ ਮਸ਼ਕਾਂ ਪਾਵੇ। ਫਲ ਫੁੱਲ ਲਾਉਣਾ ਡਾਢੀ ਦਾ ਕੰਮ, ਲਾਵੇ ਜਾਣਾ ਨਾਵੇ। ਲਾਵੇ ਜਾਣਾ। ਪਰ ਇਹ ਹਾਲੇ ਤੱਕ ਲੱਗਦਾ ਜ਼ਰੂਰ ਆ। ਲੱਗਦਾ ਜ਼ਰੂਰ ਹੈ। ਮੈਂ ਇਹੀ ਗੱਲ ਕਹਿਣ ਲੱਗਾ ਸੀ ਵੀ ਹਲੇ ਤੱਕ ਦੁਨੀਆ ਦੇ ਵਿੱਚ ਕੋਈ ਉਦਾਹਰਨ ਦੇਖੀ ਨਹੀਂ ਇਹਦੀ, ਇਹੋ ਜੀ ਕਿ ਜਿਹੜਾ ਬੰਦਾ ਮਿਹਨਤ ਕਰਦਾ ਹੋਵੇ, ਸੱਚੇ ਦਿਲੋਂ ਕਰਦਾ ਹੋਵੇ ਤੇ ਕੁਦਰਤ ਉਹਦੇ ਤੋਂ ਪਾਸੇ ਦੀ ਹੋ ਕੇ ਲੰਘ ਜਾਵੇ। ਇਹ ਹੁੰਦਾ ਨਹੀਂ ਹੈ। ਜਦੋਂ ਛਲ ਕਪਟ ਕਰਦੇ ਆ, ਹਾਂਜੀ ਧੋਖਾਧੜੀ ਕਰਦੇ ਆ, ਸ਼ਾਰਟਕਟਸ ਜਦੋਂ ਲੈਂਦੇ ਆ, ਫਿਰ ਪ੍ਰੋਬਲਮ ਆਉਂਦੀਆਂ ਨੇ। ਹਾਂ ਫਿਰ ਤਾਂ ਉਹ ਆਪਾਂ ਕਿੰਨੇ ਜਿਹੜੇ ਉਹ ਫੇਲ ਹੁੰਦੇ ਦੇਖੇ। ਹਾਂਜੀ ਬੜੇ ਲੋਕ ਜਿਹੜੇ ਸ਼ਾਰਟਕਟ ਕਰਦੇ ਸੀ, ਫਿਰ ਉਹਨਾਂ ਦੀ ਖਬਰ ਆਉਂਦੀ ਆ। ਹਾਂ ਬਿਲਕੁਲ ਹਨਾ ਵੀ ਉਹ ਫਿਰ ਉਹ ਕੁਝ ਕਰ ਲਿਓ। ਹੁਣ ਅਦਾਨੀ ਦੇਖ ਲਓ, ਹਾਂਜੀ ਸਵੇਰੇ ਖਬਰ ਸਾਂਝੀ ਕਰਕੇ ਹਟੇ ਆ ਨਾ ਹਾਂਜੀ ਵੀ ਉਹ ਕਹਿੰਦਾ ਤੇ ਇਦਾਂ ਵੀ ਮੈਂ ਕਰਦਾ ਹਾਰਡ ਵਰਕ ਆ, ਹਾਂ ਪਰ ਉਹ ਆਪ ਥੋੜੀ ਕਰਦਾ, ਨਹੀਂ ਕਰਦਾ। ਉਹ ਸਮਾਰਟ ਵਰਕ ਉਹ ਤਾਂ ਛਲ ਕਪਟ ਕਰ ਰਿਹਾ, ਸਮਾਰਟ ਵਰਕ ਵੀ ਨਹੀਂ ਆ। ਹਾਂਜੀ ਬਿਲਕੁਲ ਸਮਾਰਟ ਵਰਕ ਕਰਕੇ ਵੀ ਲੋਕ ਕਾਮਯਾਬ ਹੁੰਦੇ ਨੇ, ਉਹ ਕੋਈ ਮਾੜੀ ਨਹੀਂ। ਸਹੀ ਤਰੀਕੇ ਦਾ ਸਮਾਰਟ ਵਰਕ ਵੀ ਹੈਗਾ ਬਿਲਕੁਲ, ਕਿਉਂਕਿ ਇਵੈਂਚੁਅਲੀ ਜਿਹੜਾ ਬੰਦਾ ਸਮਾਰਟ ਵਰਕ ਕਰਨ ਦੇ ਕਾਬਿਲ ਉਹੀ ਹੋਇਆ ਹੁੰਦਾ ਜਿਹਨੇ ਪਹਿਲਾਂ ਹਾਰਡ ਵਰਕ ਕੀਤਾ ਹੁੰਦਾ। ਹਾਂਜੀ ਇਹ ਸਹੀ ਹੈ। ਇਹ ਇੱਕ ਚਲੋ ਗੱਲ ਚੇਤਾ ਆ ਗਈ ਮੈਨੂੰ ਇਸ ਚੀਜ਼ ਤੋਂ। ਹਾਂਜੀ ਕਹਿੰਦੇ ਵੀ ਕਿਸੇ ਦੀ ਕੋਈ ਇਦਾਂ ਕੋਈ ਮਸ਼ੀਨਰੀ ਜਿਹੜੀ ਆ ਉਹ ਖਰਾਬ ਹੋਈ, ਠੀਕ ਹੈ, ਤੇ ਉਹਨੇ ਬੰਦਾ ਸੱਦਿਆ, ਮਕੈਨਿਕ ਸੱਦਿਆ ਵੀ ਭਾਈ ਆ ਕੇ ਤੇ ਠੀਕ ਕਰ ਜਾ ਜੀ। ਉਹਨੇ ਮਾਰੀ ਇੱਕ ਥੌੜੀ ਤੇ ਮਸ਼ੀਨ ਚੱਲ ਪਈ। ਹਾਂਜੀ ਤੇ ਉਹਨੇ ਬਿੱਲ ਬਣਾ ਕੇ ਘੱਲਿਆ ਵੀ $1000। ਹਾਂਜੀ ਤੇ ਉਹ ਜਿਹਨੇ ਕਰਵਾਇਆ ਕੰਮ, ਯਾਰ ਤੂੰ ਤਾਂ ਇੱਕ ਥੌੜੀ ਮਾਰੀ ਤੇ $1000 ਕਿਵੇਂ ਹੋ ਗਿਆ? ਹਾਂ ਇਹ ਕੀ ਗੱਲ ਜੀ, ਸਮਝ ਨਹੀਂ ਆਈ। ਹਾਂ ਕਹਿੰਦਾ ਓਕੇ, ਫਿਰ ਮੈਂ ਤੈਨੂੰ ਹੁਣ ਨਵਾਂ ਬਿੱਲ ਘੱਲਦਾ ਆਈਟਮਾਈਜ਼ ਕਰਕੇ। ਹਾਂਜੀ ਬਿਲਕੁਲ। ਕਹਿੰਦਾ ਇੰਨੇ ਸਾਲ ਮੈਂ ਜਿਹੜੀ ਮਿਹਨਤ ਕੀਤੀ, ਹਾਂਜੀ ਜਿਹੜੀ ਆ ਇਹ ਸਾਰਾ ਸਿੱਖਿਆ ਵੀ ਕਿੱਥੇ ਮਾਰਦਾ, ਕਿੰਨੀ ਪਾਵਰ ਨਾਲ ਮਾਰਦਾ, ਕਿੱਦਾਂ ਮਾਰਨਾ, ਇਹਦੇ $999 ਹਾਂਜੀ ਤੇ ਡਾਲਰ ਆ ਜਿਹੜਾ ਥੋੜੀ ਮਾਰਦਾ। ਸੋ ਮਤਲਬ ਉਹ ਚੀਜ਼ ਹੁੰਦੀ ਆ। ਸੋ ਉਹ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਦੇਖਣਾ ਪੈਂਦਾ ਆ। ਉਹ ਜਿਹੜਾ ਸਮਾਰਟ ਵਰਕ ਉਸ ਬੰਦੇ ਨੇ ਉਦੋਂ ਕੀਤਾ, ਬੰਦੇ ਨੂੰ ਲੱਗਾ ਵੀ ਯਾਰ ਇਹ ਸ਼ਾਇਦ ਮੈਨੂੰ ਲੁੱਟ ਕੇ ਲੈ ਗਿਆ, ਪਰ ਉਹਨੂੰ ਇਹ ਨਹੀਂ ਪਤਾ ਵੀ ਉਹਨੇ ਜਿਹੜਾ ਆਪਣੀ ਜ਼ਿੰਦਗੀ ਦਾ ਕਿੰਨਾ ਕਿਵੇਂ ਪੈਦਾ ਕੀਤਾ। ਹਾਂ ਉਹ ਗੁਣ ਕਿੱਦਾਂ ਪੈਦਾ ਕੀਤਾ, ਇਹ ਗੱਲ ਅਹਿਮ ਹੈ। ਸੋ ਬਿਲਕੁਲ ਏਦਾਂ ਹੀ ਹੁੰਦਾ ਕਿ ਕਈ ਵਾਰੀ ਸਾਨੂੰ ਚੀਜ਼ਾਂ ਸੌਖੀਆਂ ਲੱਗਦੀਆਂ ਵੇਖਣ ਦੇ ਵਿੱਚ, ਪਰ ਉਹਨੂੰ ਸੌਖੀਆਂ ਕਰਨ ਦੇ ਵਿੱਚ ਉਹਨੇ ਖਬਰ ਕਿੰਨੀ ਔਖ ਚੱਲੀ ਹੋਣੀ ਹੈ ਜਿਹੜੇ ਬੰਦੇ ਨੇ ਉਹਨੂੰ ਸੌਖਾ ਕਰਨ ਦਾ ਤਰੀਕਾ ਬਣਾਇਆ। ਪਰ ਮਿਹਨਤ ਤਾਂ ਦੇਖੋ, ਜਦੋਂ ਆਪਾਂ ਪੜ੍ਹਦੇ ਸੀਗੇ ਤੇ ਜਿਹੜੇ ਬੱਚੇ ਮਿਹਨਤ ਨਹੀਂ ਸੀ ਕਰਦੇ, ਜ਼ਿੰਦਗੀ ਦੀ ਸ਼ੁਰੂਆਤ ਤੇ ਤੁਸੀਂ ਗੱਲ ਕਰ ਲਓ, ਤੇ ਨਤੀਜੇ ਜਦੋਂ ਨਿਕਲਦੇ ਸੀ ਉਹਨਾਂ ਦੇ ਕੁਝ ਹੋਰ ਹੁੰਦੇ ਸੀ, ਮਿਹਨਤ ਵਾਲਿਆਂ ਦੇ ਕੁਝ ਹੋਰ ਹੁੰਦੇ ਸੀ। ਠੀਕ ਇਹੀ ਪੈਟਰਨ ਸਾਡੀ ਜ਼ਿੰਦਗੀ ਦੇ ਵਿੱਚ ਵੀ ਲਾਗੂ ਹੁੰਦਾ ਕਿ ਜੇ ਅਸੀਂ ਜ਼ਿੰਦਗੀ ਨੂੰ ਆਉਂ ਗਊਂ ਕਰਦੇ ਹਾਂ, ਜਾਂ ਅਸੀਂ ਜ਼ਿੰਦਗੀ ਦੇ ਵਿੱਚ ਕਹਿੰਦੇ ਕਿ ਰਾਹ ਕਰ ਲਈਏ, ਉਹ ਕਰ ਲਈਏ, ਪਰ ਜਦੋਂ ਨਤੀਜਾ ਨਿਕਲਣਾ ਹੈ ਉਦੋਂ ਮਿਹਨਤ ਵਾਲੇ ਦੀ ਟੋਕਰੀ ਦੇ ਵਿੱਚ ਕੁਝ ਹੋਰ ਚੀਜ਼ ਹੋਣੀ ਹੈ, ਤੇ ਜਿਹੜੇ ਹੱਥ ਪੈਰ ਸ਼ਾਰਟਕਟ ਕਰ ਰਹੇ ਸੀ ਉਹਨਾਂ ਦੇ ਵਿੱਚ ਕੁਝ ਹੋਰ ਹੋਣੀ ਹੈ। ਪਰ ਅਸੀਂ, ਕਿਉਂਕਿ ਆਪਾਂ ਗੱਲਬਾਤ ਮਿਹਨਤ ਦੇ ਬਾਰੇ ਕਰਾਂਗੇ, ਪਰ ਤੁਸੀਂ ਕਾਲ ਕਰਕੇ ਸਾਨੂੰ ਜ਼ਰੂਰ ਦੱਸਿਓ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਨਾਲ ਕਿਸੇ ਦੀ ਜ਼ਿੰਦਗੀ ਬਦਲੀ ਦੇਖੀ ਹੋਵੇ, ਜਾਂ ਜਦੋਂ ਆਪਾਂ ਤੁਸੀਂ ਆਪਣੀ ਕਾਮਯਾਬੀ ਦੇ ਸਾਂਝਾ ਕਰ ਸਕਦੇ ਹੋ। ਮੈਂ ਇੱਥੇ ਇੱਕ ਚੀਜ਼ ਫਿਰ ਦੱਸਦੇ ਜਾਈਏ, ਕਾਮਯਾਬੀ ਦਾ ਤਰਾਜੂ ਇਹ ਨਹੀਂ ਵੀ ਤੁਹਾਡੇ ਫਿਲਟਰਾਈਜ਼ ਨਾ ਕਰਕੇ, ਹਾਂ ਵੀ ਉਹ ਚ ਬੈਂਕ ਬੈਲੈਂਸ ਚ ਕਿੱਦਾਂ, ਹਾਂਜੀ ਤੁਹਾਡਾ ਪਰਿਵਾਰ ਸੈੱਟ ਆ, ਨਿਆਣੇ ਵਧੀਆ ਪੜ੍ਹ ਰਹੇ ਆ, ਸੰਤੁਸ਼ਟੀ, ਸਬਰ ਜਿਹੜਾ ਉਹ ਹੈਗਾ, ਉਹ
ਸਫਲਤਾ ਆ, ਕਾਮਯਾਬੀ ਉਹ ਵੀ। ਕਾਮਯਾਬੀ ਆ। ਹਾਂਜੀ। ਸੋ ਕਿਉਂਕਿ ਜੇ ਸਫਲਤਾ ਦੀ ਆਪਾਂ ਮਾਪਦੰਡ ਉਸ ਹਿਸਾਬ ਦੇ ਨਾਲ ਰੱਖਣ ਲੱਗ ਗਏ ਨਾ, ਹੂੰ। ਫਿਰ ਸਾਰਿਆਂ ਨੇ ਕਹਿਣਾ ਯਾਰ ਅਸੀਂ ਤਾਂ ਸਫਲ ਹੀ ਨਹੀਂ ਹੋ ਸਕੇ। ਕਿਸੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ। ਹਾਂਜੀ, ਕਿਸੇ ਟੀਚਰ ਨੇ ਕਲਾਸ ਦੇ ਵਿੱਚ ਪੁੱਛਿਆ ਕਿ ਅਮੀਰ ਹੋਣ ਦਾ ਅਸਲ ਡੈਫੀਨੇਸ਼ਨ ਕੀ ਹੈ? ਹੂੰ। ਕੋਈ ਮੇਰੇ ਵਰਗਾ ਕਹਿੰਦਾ ਜੀ ਜਿਹਦੇ ਕੋਲ ਆਈਫੋਨ ਹੋਵੇ ਉਹ ਅਮੀਰ ਹੈ। ਚਲੋ। ਕੋਈ ਕਾਰਾਂ ਦਾ ਸ਼ੌਕੀਨ ਸੀ ਉਹਨੇ ਕਾਰ ਦਾ ਨਾਂ ਲੈਤਾ, ਕੋਈ ਹਾਂ। ਘਰਾਂ ਦਾ ਸ਼ੌਕੀਨ ਸੀ ਉਹਨੇ ਘਰ ਦਾ ਨਾਂ ਲੈਤਾ, ਕੋਈ ਮਤਲਬ ਘੁੰਮਣ ਫਿਰਨ ਦਾ ਸ਼ੌਕੀਨ ਸੀ ਉਹਨੇ ਕਹਿਤਾ ਕਿ ਮੈਂ ਫਲਾਂ ਥਾਂ ਜਾ ਆਇਆ, ਮੈਂ ਐਫਲ ਟਾਵਰ ਦੇਖਿਆ, ਮੈਂ ਫਲਾਂ ਦੇਖ ਆਇਆ, ਮੈਂ ਹੂੰ। ਗੋਲਡਨ ਬ੍ਰਿਜ ਦੇਖ ਆਇਆ। ਤੇ ਉਹ ਇਸ ਤਰ੍ਹਾਂ ਉਹ ਕਹਿੰਦਾ ਵੀ ਸਰ ਤੁਸੀਂ ਵੀ ਦੱਸੋ ਵੀ ਅਮੀਰੀ ਦਾ ਅਸਲ ਕੀ ਆ? ਡੈਫੀਨੇਸ਼ਨ ਕੀ ਆ? ਹਾਂ, ਹੂੰ। ਬੰਦਾ ਕਦੋਂ ਮਹਿਸੂਸ ਕਰੇ ਕਿ ਮੈਂ ਅਮੀਰ ਹਾਂ? ਉਹ ਕਹਿੰਦਾ ਬੰਦਾ ਉਦੋਂ ਅਮੀਰ ਮਹਿਸੂਸ ਕਰੇ ਆਪਣੇ ਆਪ ਨੂੰ, ਉਦੋਂ ਸੁਖੀ ਅਮੀਰੀ ਦਾ ਮਤਲਬ ਤਾਂ ਇਹੀ ਹੈ ਨਾ ਕਿ ਤੁਹਾਡੇ ਕੋਲ ਸੁੱਖ ਸਹੂਲਤ ਹੈ, ਤੁਸੀਂ ਸੁਖੀ ਹੈ, ਤੁਸੀਂ ਸੰਤੁਸ਼ਟ ਆ, ਤੁਹਾਡੇ ਕੋਲ ਵਸੀਲੇ ਹੈਗੇ ਆ, ਬਿਨਾਂ ਵਸੀਲਿਆਂ ਤੋਂ ਤੁਹਾਨੂੰ ਜ਼ਿੰਦਗੀ ਦੇ ਲਈ ਜੱਦੋ-ਜਹਿਦ ਨਹੀਂ ਕਰਨੀ ਪੈ ਰਹੀ। ਉਹ ਕਹਿੰਦਾ ਅਮੀਰ ਉਦੋਂ ਆ ਬੰਦਾ ਜਦੋਂ ਉਹ ਸਵੇਰੇ ਉੱਠੇ ਤੇ ਉਹਦੇ ਲਈ ਕੋਈ ਚੁਣੌਤੀ ਨਾ ਹੋਵੇ। ਅਸਲ ਅਮੀਰੀ ਉਹਨੂੰ ਕਹਿੰਦਾ ਮੈਂ ਗਿਣਦਾ। ਸੋ ਫਿਰ ਉਹ ਸਾਰੇ ਹੀ ਬੱਚੇ ਕਹਿੰਦੇ ਵੀ ਠੀਕ ਆ, ਅਸੀਂ ਜਿਹੜੀ ਚੀਜ਼ ਨਾਲ ਅਮੀਰੀ ਤੋਲਦੇ ਹਾਂ ਪਦਾਰਥਵਾਦ ਹੈ, ਪਰ ਅਸਲ ਦੇ ਵਿੱਚ ਮੈਂਟਲੀ ਸੈਟਿਸਫੈਕਸ਼ਨ ਜਿਹੜੀ ਹੈ ਉਹ ਵੀ ਉਹ ਵੀ ਅਸਲ ਅਮੀਰੀ ਦੇ ਵਿੱਚ ਆ। ਸੋ ਤੁਸੀਂ ਜੇਕਰ ਵਸੀਲੇ ਹੈਗੇ ਨੇ, ਜ਼ਿੰਦਗੀ ਸੋਹਣੀ ਲੰਘ ਰਹੀ ਹੈ, ਕਾਮਯਾਬ ਹੋ, ਕੰਮ ਮਿਲ ਰਿਹਾ, ਕੰਮ ਦੇ ਬਦਲੇ ਪੈਸਾ ਮਿਲ ਰਿਹਾ, ਢਿੱਡ ਭਰ ਰਿਹਾ, ਛੱਤ ਹੈ, ਤੇ ਇਹਨੂੰ ਅਮੀਰੀ 'ਚ ਹੀ ਗਿਣ ਸਕਦੇ। ਬਿਲਕੁਲ, ਤੇ ਨਾਲੇ ਜ਼ਰੂਰ ਜੀ। ਸਫਲਤਾ ਦੇ ਕੁਛ ਟਿਪਸ ਵੀ ਦਿਓ ਹਾਂ, ਬਿਲਕੁਲ। ਕਿ ਜਿਹੜਾ ਆ ਉਹ ਕਰਨਾ ਹੈ, ਜੀ। ਕਿਉਂਕਿ ਕਿਸੇ ਦੇ ਵਿੱਚ ਪੇਸ਼ੈਂਸ ਦੀ ਘਾਟ ਹੋ ਸਕਦੀ ਹੈ, ਹਾਂ, ਕਿਸੇ ਨੂੰ ਬਥੇਰੀ ਹੁੰਦੀ ਹੈ। ਕਾਹਲਪੁਣਾ ਜਿਹੜਾ ਉਹ ਮਾਰਦਾ ਹੈ, ਪਰ ਹਾਂਜੀ। ਕਿਉਂਕਿ ਇੱਕ ਦੂਜੇ ਨਾਲ ਜਦੋਂ ਆਪਾਂ ਇਦਾਂ ਦੀਆਂ ਗੱਲਾਂ ਕਰਦੇ ਹਾਂ ਨਾ, ਹਾਂਜੀ, ਬੜਾ ਹਾਂਜੀ। ਕੁਝ ਸਿੱਖਣ ਨੂੰ ਮਿਲਦਾ। ਹਾਂਜੀ, ਹਾਂਜੀ। ਉਹ ਨਵੀਆਂ ਚੀਜ਼ਾਂ ਜਿਹੜੀਆਂ ਦਿਖਦੀਆਂ, ਕੋਈ ਜ਼ਿੰਦਗੀ ਦੇ ਅਜਿਹੇ ਤੁਹਾਡੇ ਹੱਡ-ਬੀਤੀਆਂ ਹੁੰਦੀਆਂ ਆ, ਕੁਛ ਅਜਿਹੇ ਐਕਸਪੀਰੀਅੰਸ ਹੋਏ ਹੁੰਦੇ ਆ ਜਿਹੜਾ ਤੁਹਾਨੂੰ ਕੁਛ ਸਿਖਾ ਕੇ ਜਾਂਦੇ ਆ। ਸੋ ਜ਼ਰੂਰ ਸ਼ੇਅਰ ਤੁਸੀਂ ਕਰ ਸਕਦੇ ਆ। 408 272 5200 4082725200 ਦੇ ਉੱਤੇ ਜਿਹੜਾ ਉਹ ਕਾਲ ਕਰਕੇ। ਜੀ, ਬਿਲਕੁਲ। ਸੋ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਰਹਾਂਗੇ। ਇਹ ਰੁਕਣਾ ਪੈਣਾ ਇੱਕ ਸ਼ਾਰਟ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਤੁਹਾਡੀਆਂ ਕਾਲਸ ਦੇ ਵੱਲ ਵੀ ਚੱਲਾਂਗੇ ਤੇ ਗੱਲਬਾਤ ਮਿਹਨਤ ਦੇ ਉੱਤੇ ਕਰਦੇ ਰਹਾਂਗੇ। ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਮਜੀਤ ਸਿੰਘ ਜੀ। ਰਾਜਕਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਗੱਲਬਾਤ ਕਰ ਰਹੇ ਸੀ ਮਿਹਨਤ ਦੀ, ਤੇ ਤੁਸੀਂ ਇਸ ਗੱਲ ਦੇ ਵਿੱਚ ਜ਼ਿਕਰ ਕੀਤਾ ਸੀਗਾ ਵੀ ਮਿਹਨਤ ਕਈ ਵਾਰੀ ਤੁਹਾਨੂੰ ਕਰਦੇ ਰਹਿਣਾ ਚਾਹੀਦਾ, ਤੇ ਤੁਹਾਨੂੰ ਸਫਲਤਾ ਹੋ ਸਕਦਾ 40 ਸਾਲ ਵੀ ਲੱਗ ਜਾਣ ਜ਼ਿੰਦਗੀ, ਤੇ 45 ਵੀ ਤੇ 50 ਵੀ। 50 ਸਾਲ ਦੀ ਹੀ ਇੱਕ ਮੈਂ ਤੁਹਾਨੂੰ ਉਦਾਹਰਨ ਦੱਸਦਾ। ਤੁਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣੀਆਂ ਸੰਘਰਸ਼ ਦੀਆਂ ਜਾਂ ਮਿਹਨਤ ਦੇ ਨਾਲ ਕਾਮਯਾਬ ਹੋਈਆਂ ਲੋਕਾਂ ਦੀਆਂ। 50 ਸਾਲ ਦੇ ਕਮਲਜੀਤ ਕੌਰ ਨੇ, ਤੇ ਮੁੰਬਈ ਦੇ ਵਿੱਚ ਰਹਿੰਦੇ ਨੇ, ਥਾਣੇ ਦੇ ਵਿੱਚ, ਥਾਣਾ ਇਲਾਕਾ ਮੁੰਬਈ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ। ਬਹੁਤ ਸਮਾਂ ਹੋ ਗਿਆ, ਤਕਰੀਬਨ ਦਹਾਕੇ ਤੋਂ ਵੱਧ ਘਿਓ ਦਾ ਕਾਰੋਬਾਰ ਕਰਦੇ ਸੀ। 2 ਸਾਲ ਉਡੀਕਿਆ, 3 ਸਾਲ ਉਡੀਕਿਆ, 4 ਸਾਲ ਉਡੀਕਿਆ, 6, 7, 8, 9, 10 ਸਫਲਤਾ ਨਹੀਂ ਮਿਲੀ। ਕਰਦੇ ਕਰਾਉਂਦੇ ਕੋਵਿਡ ਆ ਗਿਆ। ਕੰਮ ਧੰਦੇ ਹੋਰ ਵੀ ਚੌਪਟ ਹੋ ਗਏ। ਜਿਹੜੇ ਕੰਮ ਤੇ ਲੱਗੇ ਲੋਕ ਸੀ, 2 ਜਾਂ 4 ਜਣਿਆਂ ਦੀ ਟੀਮ ਸੀ, ਉਹਨਾਂ ਨੂੰ ਵੀ ਇੱਕ ਵਾਰੀ ਕਹਿਣਾ ਪਿਆ ਕਿ ਤੁਸੀਂ ਪਾਰਟ ਟਾਈਮ ਕਰ ਲਓ ਇਹਨੂੰ। ਵੀ ਮਤਲਬ ਜੇ ਬੰਦ ਕਰਦੇ ਸੀ ਤਾਂ ਫਿਰ ਉਹਨਾਂ ਦਾ ਵੀ ਰੁਜ਼ਗਾਰ ਸੀ। ਸੋ ਇੱਕ ਇਖਲਾਕ ਵੀ ਹੁੰਦਾ ਕੰਮ ਕਰ ਰਹੇ ਬੰਦੇ ਦਾ। ਉਸ ਤੋਂ ਬਾਅਦ ਜਦੋਂ ਕੋਵਿਡ ਤੋਂ ਦੁਨੀਆ ਨਿਕਲ ਰਹੀ ਸੀ, ਤਾਂ ਅਚਾਨਕ ਉਹਨਾਂ ਦੇ ਕਾਰੋਬਾਰ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ। ਕਾਰਨ ਇਹ ਸੀਗਾ ਕਿ ਪਿਓਰਿਟੀ ਬਾਰੇ ਲੋਕਾਂ ਨੂੰ ਪਤਾ ਲੱਗਿਆ। ਹੁਣ ਪਿਓਰਿਟੀ ਦੇ ਹੀ ਸੁਨੇਹਾ ਦਿੰਦੇ ਲੋਕਾਂ ਨੂੰ ਇੰਨਾ ਸਮਾਂ ਲੱਗ ਗਿਆ ਉਹਨਾਂ ਨੂੰ ਵੀ ਲੋਕ ਜਦੋਂ ਘਰਾਂ 'ਚ ਤੜੇ, ਉਦੋਂ ਉਹਨਾਂ ਦਾ ਵਕਤ ਆਇਆ, ਉਦੋਂ ਉਹਨਾਂ ਦਾ ਦੌਰ ਆਇਆ ਕਿ ਜਦੋਂ ਲੋਕਾਂ ਨੂੰ ਦੂਰੋਂ ਨੇੜਿਓਂ ਜਾਂ ਹੋਮ ਡਿਲੀਵਰੀਜ਼ ਬੰਦ ਹੋ ਗਈਆਂ, ਫਿਰ ਉਹਨਾਂ ਨੂੰ ਯਾਦ ਆਇਆ ਕਮਲਜੀਤ ਕੌਰ ਘਿਓ ਵਾਲੇ। ਯਾਰ ਘਿਓ ਤਾਂ ਜਦੋਂ ਇੱਕ ਪਰਿਵਾਰ ਨੇ ਦੇਖਿਆ, ਦੋਵਾਂ ਨੇ ਪਰਖਿਆ, ਉਹਨਾਂ ਨੇ ਗਾਂਹ ਰੈਫਰੈਂਸਿਸ ਦੇਣ ਲੱਗ ਪਏ। ਜੀ। ਹੋਮ ਡਿਲੀਵਰੀਜ਼ ਈਜ਼ੀ ਹੋ ਗਈਆਂ, ਫੋਨ ਤੇ ਆਰਡਰ ਹੋਣ ਲੱਗ ਪਏ। ਉਹਨਾਂ ਨੇ ਅਚਾਨਕ ਹੀ ਮਤਲਬ ਕਾਰੋਬਾਰ, ਜਦੋਂ ਦੁਨੀਆ ਦੇ ਕਾਰੋਬਾਰ ਠੱਪ ਹੋ ਰਹੇ ਸੀ, ਤਾਂ ਮਿਹਨਤ ਕਰ ਰਹੇ ਦਹਾਕੇ ਤੋਂ ਵੱਧ ਸਮੇਂ ਤੋਂ ਕਮਲਜੀਤ ਕੌਰ ਦਾ ਸਮਾਂ ਬਦਲਿਆ। ਉਹਨਾਂ ਨੇ ਮਹੀਨੇ ਦਾ 20 ਲੱਖ ਰੁਪਇਆ ਵੀ ਘਿਓ ਤੋਂ ਕਮਾਈ ਕਰਕੇ ਬਣਾਇਆ। ਸਹੀ ਗੱਲ ਹੈ। ਸੋ ਇਹ ਹੈ ਕਿ ਲੱਗੇ ਰਹੋ ਮੁੰਨਾ ਬਾਈ, ਇੱਕ ਫਿਲਮ ਵੀ ਹੈ। ਹਾਂਜੀ। ਨਹੀਂ, ਮਿਹਨਤ ਤਾਂ ਦੇਖੋ, ਮਿਹਨਤ ਦਾ ਫਲ ਤਾਂ ਮਿਲਦਾ ਚਿਰ ਬਾਅਦ ਹੁੰਦਾ, ਮਿੱਠਾ ਹੁੰਦਾ। ਸਬਰ ਵੀ ਨਾਲ ਜਿਹੜਾ ਉਸ ਚੀਜ਼ ਦੇ ਵਿੱਚ ਜਟਾਉਣਾ ਪੈਂਦਾ ਆ। ਇਹ ਚੰਗੀਆਂ ਚੀਜ਼ਾਂ ਨੇ, ਇਹ ਬੰਦੇ ਨੂੰ ਪ੍ਰੇਰਨਾ ਜਿਹੜੀਆਂ ਦਿੰਦੀਆਂ। ਅੱਜ ਕੱਲ ਪਰ ਕਈ ਜਿਹੜੀਆਂ ਨਾ ਪ੍ਰਵੀਨ ਜੀ ਵੀ ਇੱਦਾਂ ਦੀਆਂ ਸਰਕਾਰ ਵੀ ਜਿਹੜੀਆਂ ਆ ਉਹ ਮੁਹਿੰਮਾਂ ਚਲਾ ਦਿੰਦੀ ਆ ਜਾਂ ਇੱਦਾਂ ਕਰ ਦਿੰਦੀ ਆ। ਕਈ ਵਾਰੀ ਇੱਦਾਂ ਲੱਗਦਾ ਵੀ ਉਹਨਾਂ ਲੋਕਾਂ ਨੂੰ ਠੱਲੇ ਬਣਾਉਣਾ ਚਾਹੁੰਦੀਆਂ, ਮਿਹਨਤ ਦੂਰ ਕਰਨਾ ਚਾਹੁੰਦੀ ਹਨਾ। ਜਿਨ੍ਹਾਂ 'ਚ ਅਕਸਰ ਆਪਣੀ ਕਮਿਊਨਿਟੀ ਦੇ ਵਿੱਚ ਜਿਹਨੂੰ ਆਟਾ ਦਾਲ ਸਕੀਮ ਜਿਹੜਾ ਉਹ ਆ ਦਿੱਤਾ ਜਾਂਦਾ ਆ। ਹਾਂ, ਜਿਹਨੂੰ ਜ਼ਰੂਰਤ ਆ, ਜਿਹੜਾ ਮਿਹਨਤ ਕਰ ਰਿਹਾ ਆ, ਉਹਨੂੰ ਤਾਂ ਵੀ ਨਹੀਂ ਸਰਦਾ ਪੁੱਜਦਾ, ਉਹਨੂੰ ਜੇ ਉਹ ਮਿਲ ਰਹੀ ਆ ਫਿਰ ਤਾਂ ਠੀਕ ਆ, ਤੇ ਉਹਦਾ ਥੋੜਾ ਸਹਾਰਾ ਮਿਲ ਜਾਂਦਾ, ਪੈਰ ਲੱਗ ਜਾਂਦੇ ਆ। ਪਰ ਹੁਣ ਕਈ ਅਜਿਹੇ ਹੋ ਜਾਂਦੇ ਆ ਜਿਹੜੇ ਚੰਗੇ ਭਲੇ ਵੀ ਆ, ਠੀਕ ਵੀ ਆ, ਉਹ ਜਾਣ ਬੁੱਝ ਕੇ ਫਿਰ ਇਸ ਦੇ ਵਿੱਚ ਲੱਗ ਜਾਂਦੇ, ਕਹਿੰਦੇ ਵੀ ਸਾਨੂੰ ਮਿਹਨਤ ਕਰਨ ਦੀ ਕੀ ਲੋੜ ਆ ਜਦੋਂ ਏਦਾਂ ਮਿਲਦਾ ਆ। ਪਰ ਉੱਥੇ ਕਈ ਦੀ ਜਿਹੜਾ ਮਿਹਨਤ ਕਰਨ ਵਾਲਾ ਹੁੰਦਾ ਹੈ ਨਾ, ਉਹ ਗਿਲਾ ਕਰਦਾ ਰਹਿੰਦਾ ਵੀ ਭਾਈ ਇਹਨਾਂ ਨੂੰ ਕਿਉਂ ਮਿਲਦੇ ਆ, ਸਾਨੂੰ ਜਿਹੜੇ ਉਹ ਕਿਉਂ ਨਹੀਂ ਮਿਲ ਰਹੇ, ਵੀ ਅਸੀਂ ਤਾਂ ਇੰਨੀ ਮਿਹਨਤ ਕਰ ਰਹੇ ਆ। ਪਰ ਇਹ ਨਹੀਂ ਪਤਾ ਹੁੰਦਾ ਵੀ ਰੱਬ ਨੇ, ਪ੍ਰਮਾਤਮਾ ਨੇ ਤੁਹਾਡੇ ਲਈ ਅੱਗੇ ਵਕਤ ਦੇ ਵਿੱਚ ਕੀ ਰੱਖਿਆ। ਜੇ ਏਦਾਂ ਗਿਲੇ ਸ਼ਿਕਵੇ ਕਰਦੇ ਰਵਾਂਗੇ ਮੁਕੱਦਰਾਂ ਦੇ ਉੱਤੇ, ਤਾਂ ਫਿਰ ਕੰਮ ਔਖਾ ਹੋ ਜਾਂਦਾ ਹੈ। ਇੱਥੇ ਇੱਕ ਮੈਨੂੰ ਸ਼ੇਅਰ ਯਾਦ ਆ ਗਿਆ, ਚਲੋ ਮੈਂ ਸ਼ੇਅਰ ਕਰਦਾ ਨਾ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਬਾਬਾ ਨਜ਼ਮੀ। ਹਨਾ। ਸੋ ਇਹ ਆਪਾਂ ਨੂੰ ਮਿਹਨਤ ਤਾਂ ਕਰਦੇ ਰਹਿਣਾ ਪੈਣਾ ਹੈ, ਤੇ ਇਹ ਜ਼ਰੂਰੀ ਆ। ਜੇ ਆਪਾਂ ਗਿਲੇ ਸ਼ਿਕਵੇ ਹੀ ਕਰਦੇ ਰਹੇ, ਫਿਰ ਤੁਹਾਡੀ ਆਪਣੀ ਮਿਹਨਤ ਕਰਨ ਦੀ ਜਿਹੜੀ ਇੱਕ ਸਮਰੱਥਾ ਆ ਉਹ ਘਟ ਜਾਂਦੀ ਆ। ਦਿਮਾਗ ਤੁਹਾਡਾ ਮਾਨਸਿਕ ਤੌਰ ਤੇ ਤੁਸੀਂ ਦੂਜੇ ਨੂੰ ਗਾਲਾਂ ਕੱਢਣ ਦੇ ਵਿੱਚ ਜਿਹੜਾ ਜ਼ਿਆਦਾ ਲੱਗ ਜਾਂਦਾ, ਰਾਦਰ ਦੇਣ ਵੀ ਆਪਾਂ ਮਿਹਨਤ ਕਰਕੇ ਸਫਲਤਾ ਕਿੱਦਾਂ ਪ੍ਰਾਪਤ ਕਰੀਏ। ਹਾਸ਼ਮ ਫਤਿਹ ਨਸੀਬ ਉਹਨਾਂ ਜਿਨ੍ਹਾਂ ਹਿੰਮਤ ਯਾਰ ਬਣਾਈ। ਹਾਸ਼ਮ ਦਾ ਬਹੁਤ ਵਧੀਆ ਸ਼ੇਰ ਹੈ, ਹਾਲਾਂਕਿ ਇੱਕ ਲਾਈਨ ਦਾ ਹੀ ਹੈ, ਮਤਲਬ ਬਹੁਤ ਸ਼ਾਨਦਾਰ। ਬਹੁਤ ਨਿਚੋੜ ਕੱਢ ਕੇ ਰੱਖਦਾ। ਜੀ ਬਿਲਕੁਲ ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਸੀਂ ਵੀ ਸ਼ੇਅਰ ਕਰ ਸਕਦੇ ਹੋ ਕੋਈ ਆਪਣਾ ਕਿੱਸਾ, ਕੋਈ ਹੱਡ ਬੀਤੀ, ਇਸ ਦੇ ਬਾਬਤ ਕੋਈ ਟਿਪਸ ਤੁਸੀਂ ਜਾਂ ਸਾਂਝ ਪਾਉਣਾ ਚਾਹੁੰਦੇ, ਆਪਣੇ ਵਿਚਾਰ, ਕੋਈ ਵੀ ਤੁਹਾਡੇ ਕੀ ਵਿਚਾਰ ਨੇ ਇਸ ਚੀਜ਼ ਨੂੰ ਲੈ ਕੇ, ਉਹ ਤੁਸੀਂ ਜ਼ਰੂਰ ਸ਼ੇਅਰ ਕਰੋ। 408 272 5200 ਦੇ ਉੱਤੇ। ਨਿਰਮਲ ਲਾਲੀ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਆਪਣੇ ਪ੍ਰਵੀਨ ਜੀ ਤੇ ਰਾਜਕਿਰਨ ਜੀ, ਮੈਂ ਤੁਹਾਨੂੰ ਪਤਾ ਨਾ ਵੀ ਮੈਂ 27 ਕਿਤਾਬਾਂ ਲਿਖੀਆਂ ਜੀ ਜਿਨ੍ਹਾਂ ਦੇ ਵਿੱਚੋਂ 2 ਕਿਤਾਬਾਂ ਮੈਂ ਸਪੈਸੀਫਿਕ ਖਾਸ ਜ਼ਿੰਦਗੀ ਬਾਰੇ ਲਿਖੀਆਂ, ਸਫਲ ਜ਼ਿੰਦਗੀ ਤੇ ਜ਼ਿੰਦਗੀ ਦੀ ਕੁੰਜੀ। ਜੀ ਜੀ ਇਹ ਤਾਂ ਬਹੁਤ ਡਿਟੇਲ ਵੱਡੀ ਜ਼ਿਆਦਾ, ਮੈਂ ਸਿਰਫ 2-4 ਗੱਲਾਂ ਤੁਹਾਨੂੰ ਜਿਹੜੀਆਂ ਜ਼ਰੂਰੀ ਮੈਂ ਦੱਸਣਾ ਚਾਹੁੰਦਾ ਸੀਗਾ। ਹਾਂਜੀ ਜ਼ਰੂਰ। ਉਹ ਇਹ ਆ ਕਿ ਮਿਹਨਤ ਤੋਂ ਪਹਿਲਾਂ ਸਭ ਤੋਂ ਵੱਡੀ ਗੱਲ ਹੈ ਨੋ ਥਾਈ ਸੈਲਫ। ਕੱਲੀ ਮਿਹਨਤ ਤੋਂ ਬਾਅਦ, ਇਹ ਮਿਹਨਤ ਬਾਅਦ ਚ ਆਉਂਦੀ ਆ। ਨੋ ਥਾਈ ਸੈਲਫ, ਆਪਣੇ ਆਪ ਨੂੰ ਸਮਝੋ ਕਿ ਤੁਸੀਂ ਹੈ ਕੀ, ਵਾਟ ਇਜ਼ ਯੂਰ ਇੰਟਰਸਟ, ਵਾਟ ਇਜ਼ ਯੂਰ ਤੁਹਾਡੇ ਟੇਸਟ, ਵਾਟ ਇਜ਼ ਯੂਰ ਡੈਸਟੀਨੇਸ਼ਨ। ਦੀ ਚੋਣ ਜਿਹੜੀ ਆ ਤੁਹਾਡਾ ਜ਼ਿੰਦਗੀ ਦਾ, ਤੁਹਾਡਾ ਮਕਸਦ ਕੀ ਆ, ਤੁਸੀਂ ਕਰਨਾ ਕੀ ਚਾਹੁੰਦੇ ਆ। ਆਪਣੇ ਸਾਥੀ ਦੀ ਚੋਣ, ਆਪਣੇ ਦੋਸਤ ਦੀ ਚੋਣ, ਆਪਣੀ ਪ੍ਰੋਫੈਸ਼ਨ ਦੀ ਚੋਣ। ਨੋ ਥਾਈ ਸੈਲਫ, ਉਹ ਦੇਖੋ ਕਿ ਤੁਸੀਂ ਕਿਹੜੇ ਕਾਬਲ ਆ, ਤੁਸੀਂ ਕੀ ਕਰ ਸਕਦੇ ਹੈਗੇ ਆ। ਇੱਕ ਅੰਗਰੇਜ਼ ਦੇ ਵਿੱਚ ਫਿਕਰ ਹੈ ਕਿ ਪ੍ਰੈਜ਼ੈਂਸ ਆਫ ਏਮ, ਲੈਕ ਆਫ ਕਪੈਸਿਟੀ ਲੀਡਸ ਫਰਸਟ੍ਰੇਸ਼ਨ। ਤੁਸੀਂ ਆਪਣਾ ਚੋਣ ਤਾਂ ਚੁਣ ਲਈ ਹੈ, ਆਪਣਾ ਲਕਸ਼ ਤਾਂ ਚੁਣ ਲਿਆ ਆਪਣਾ, ਹਨਾ, ਪਰ ਤੁਹਾਡੇ ਚੋਂ ਕਪੈਸਿਟੀ ਹੈ ਨਹੀਂ, ਤੁਹਾਡੇ ਚੋਂ ਕਾਬਲੀਅਤ ਹੈ ਨਹੀਂ ਗੀ, ਤੇ ਉਹ ਤੁਹਾਨੂੰ ਨਿਰਾਸ਼ਾ ਦੇ ਵਿੱਚ ਲੈ ਜਾਏਗੀ। ਇਸ ਕਰਕੇ ਸਭ ਤੋਂ ਵੱਡੀ ਗੱਲ ਇਹ ਆ। ਤੇ ਉਸ ਤੋਂ ਬਾਅਦ ਮਿਹਨਤ ਜਿਹੜੀ ਆ, ਹਾਰਡ ਵਰਕ ਇਜ਼ ਕੀ ਟੂ ਸਕਸੈਸ। ਤੇ ਆਹ 2-3 ਗੱਲਾਂ ਮੈਂ ਦੱਸਣੀਆਂ ਚਾਹੁੰਦਾ। ਥੈਂਕ ਯੂ ਜੀ, ਬਹੁਤ ਸੋਹਣੀਆਂ ਗੱਲਾਂ, ਬਹੁਤ ਵਧੀਆ ਜੀ। ਸੁਕਰਾਤ ਦੀ ਇਹਨਾਂ ਨੇ ਨੋ ਥਾਈ ਸੈਲਫ ਕਿਹਾ, ਇਹ ਬੜਾ ਏਸ਼ੀਅੰਟ ਗ੍ਰੀਕ ਫਿਲਾਸਫੀ ਦੇ ਵਿੱਚੋਂ ਇਹ ਚੀਜ਼ ਨਿਕਲੀ ਆ। ਜੀ ਜੀ, ਨੋ ਥਾਈ ਸੈਲਫ ਹੀ ਆਪਣੇ ਆਪ ਨੂੰ ਕਿੱਦਾਂ ਪਛਾਣਨਾ, ਵੀ ਆਪਣੀ ਸਮਰੱਥਾ ਨੂੰ ਕਿੱਦਾਂ ਪਛਾਣਨਾ। ਸੁਕਰਾਤ ਆਖਦਾ ਹੁੰਦਾ ਸੀਗਾ ਵੀ ਆਪਾਂ ਮੋਟਾਪੇ ਨੂੰ ਲੈ ਕੇ ਜਾਂ ਸਿਹਤਮੰਦ ਨਾ ਹੋਣ ਕਰਕੇ ਕਹਿੰਦੇ ਵੀ ਮੈਂ ਉਸ ਇਨਸਾਨ ਨੂੰ ਬੜਾ ਬੇਫਜ਼ੂਲ ਸਮਝਦਾ ਜਿਹੜਾ ਆਪਣੀ ਸਰੀਰ ਦੀ ਸ਼ਮਤਾ ਨੂੰ ਬਿਲਕੁਲ ਪੀਕ ਤੇ ਨਹੀਂ ਲੈ ਕੇ ਜਾਂਦਾ। ਅੱਛਾ, ਵੀ ਤੁਹਾਡਾ ਸਰੀਰ ਕੀ ਕੇਪੇਬਲ ਹੈਗਾ ਕਰਨ ਦੇ ਲਈ। ਹਾਂਜੀ, ਜੇ ਉਹ ਤੁਸੀਂ ਆਪਣੇ ਆਪ ਦੀ ਉਸ ਸਮਰੱਥਾ ਤੱਕ ਨਹੀਂ ਪਹੁੰਚ ਸਕੇ ਤਾਂ ਤੁਹਾਡਾ ਜੀਵਨ ਇੱਕ ਹਿਸਾਬ ਦੇ ਨਾਲ ਅਸਫਲ ਜਿਹਾ ਜਿਹੜਾ ਉਹ ਹੋ ਗਿਣਦਾ ਆ। ਇਹ ਫਿਲਾਸਫੀ ਦੀਆਂ ਜਿਹੜੀਆਂ ਕੋਈ ਗੱਲਾਂ ਬੇਸਿਕਲੀ ਕਰਨਾ ਪ੍ਰੇਰਨਾ ਦੇਣੀ ਹੁੰਦੀ ਆ। ਪਰ ਦੇਖੋ ਕਿੱਡੀ ਵਧੀਆ ਗੱਲ ਆ। ਪ੍ਰਮਾਤਮਾ ਨੇ ਆਪਾਂ ਨੂੰ ਸਰੀਰ ਦਿੱਤਾ, ਸਮਝ ਦਿੱਤੀ, ਸੋਝੀ ਦਿੱਤੀ, ਸਾਰਾ ਕੁਝ ਜਿਹੜਾ ਉਹ ਦਿੱਤਾ, ਪਰ ਫਿਰ ਵੀ ਜੇ ਆਪਾਂ ਉਸ ਨੂੰ ਪੂਰੀ ਕੈਪੇਬਿਲਿਟੀ ਦੇ ਵਿੱਚ ਜਿੰਨੀ ਸਮਰੱਥਾ ਦੇ ਨਾਲ ਉਹ ਚੱਲ ਸਕਦਾ ਤੇ ਉਸ ਤੇ ਤੱਕ ਨਾ ਲੈ ਕੇ ਜਾਈਏ ਤੇ ਆਪਣੇ ਜ਼ਿੰਦਗੀ ਦੇ ਵਿੱਚ ਨਾਕਾਮੀ ਵਾਂਗੂ ਜਿਹੜਾ ਉਸ ਨੂੰ ਗਿਣਿਆ ਜਾਂਦਾ। ਬਿਲਕੁਲ। ਬੂਟਾ ਸਿੰਘ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰ ਵੀਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਸੌਰੀ ਮੰਗਲਾ ਜੀ, ਤੜਕੇ ਵਾਲਾ ਜਿਹੜੀ ਉਹ ਗੱਲ ਕਰ ਰਹੀ ਨਾ, ਮੇਰੇ ਤੜਕੇ ਦੇ ਢਿੱਡ ਦੇ ਵਿੱਚ ਗਰੋਲੇ ਉੱਠੀ ਜਾਂਦੇ ਵੀ ਉਹ ਗੱਲ ਕਿਉਂ ਨਹੀਂ ਕੀਤੀ ਜੀ। ਉਹ ਕਰ ਲਿਆ ਅੱਧਾ ਸਕਿੰਟ ਜੀ। ਅੱਛਾ, ਗੱਲ ਇਹ ਹੈ ਜੀ ਵੀ ਰੱਬ ਨਾ ਕਿਸੇ ਦਾ ਵੈਰੀ ਤੇ ਵੈਰੀ ਤੇਰੇ ਐ ਬੰਦਿਆ। ਹਾਂਜੀ, ਉਹ ਜਿਹੜਾ ਕਰੀ ਜਾਂਦੇ ਨਾ, ਸਿੱਧੂ ਨੇ ਇਹਨੂੰ ਛੱਡਿਆ, ਫਲਾਣੇ ਨੂੰ ਨਹੀਂ ਛੱਡਿਆ, ਇਹਨਾਂ ਦੇ ਐ ਵੀ ਇੰਨੇ ਸਪੈਂਡਰ ਸਾਰੇ ਲੀਡਰਾਂ ਨੂੰ ਅੰਦਰ ਫੜ ਕੇ ਕਰਨਾ ਚਾਹੀਦਾ। ਲੋਕਾਂ ਦੇ ਪੈਸੇ ਖਾਦੇ ਰੱਜ ਕੇ ਤੇ ਆਮ ਪਬਲਿਕ ਦਾ ਭਲਾ ਹੋਣਾ ਚਾਹੀਦਾ। ਆਮ ਲੋਕਾਂ ਨੂੰ ਛਡਾਉਣ ਇਹਨਾਂ ਦੀ ਚਮਚਾਗਿਰੀ ਛੱਡਣੀ ਚਾਹੀਦੀ ਹੈ। ਤੇ ਅੱਛਾ ਜੀ, ਹੁਣ ਦੂਜਾ ਨੰਬਰ ਆ ਗਿਆ ਜਿਹੜਾ, ਵੇਖੋ ਬਈ ਸਿਆਣਿਆਂ ਨੇ ਕਿਹਾ, ਜਿਵੇਂ ਤੁਸੀਂ ਕਹੇ ਵੀ ਮਾਲੀ ਦਾ ਕੰਮ ਬੂਟਾ ਲਾਉਣਾ, ਪਾਣੀ ਪਾਉਣਾ ਤੇ ਫਲ ਲਾਉਣਾ ਤੇ ਪ੍ਰਮਾਤਮਾ ਨੇ, ਹਨਾ। ਹਾਂਜੀ, ਤੇ ਉਹਦੇ ਚ ਇਹ ਚੱਕਰ ਆ ਵੀ ਭਾਈ ਹਿੰਮਤ ਨਾ ਛੱਡੋ, ਆਪਦੀ ਹਿੰਮਤ ਪੂਰੀ ਕਰੋ ਤੇ ਹਿੰਮਤ ਕਰਕੇ ਤੇ ਆਪਦਾ ਇਹ ਨਾ ਆਖੋ ਵੀ ਜੇ ਕੋਈ ਵੀ ਆ, ਜਿਵੇਂ ਗਾਣਾ ਚੱਲੇ ਨਾ ਨਵੇਂ ਆ ਪੰਜਾਬ ਤੋਂ, ਹੌਲੀ ਕਰਾਂਗੇ ਤਰੱਕੀਆਂ, ਤੇ ਆਪਦਾ ਚੰਗੀ ਨਿਯਤ ਨੀਤੀ ਨਾਲ ਤੇ ਹਾਰਡ ਵਰਕ ਪੂਰਾ ਕਰੋ ਤੇ ਆਪਦਾ ਖੁਰਾਕ ਪਾਣੀ ਦਾ ਖਿਆਲ ਰੱਖੋ ਤੇ ਪ੍ਰਮਾਤਮਾ ਤੁਹਾਨੂੰ ਸਭ ਦਾਤਾਂ ਬਖਸ਼ਦਾ। ਕਿਸੇ ਨਾਲ ਧੋਖਾ ਠੱਗੀ ਨਾ ਕਰੋ, ਬਸ ਜੀ ਸਾਰੀਆਂ ਦਾਤਾਂ ਬਖਸ਼ਦਾ ਜਿੰਨੀਆਂ ਤੁਸੀਂ ਚਾਹੁੰਦੇ ਆ, ਜਿੰਨੀ ਤੁਹਾਡੀ ਔਕਾਤ ਆ। ਮਿਹਨਤ ਦਾ ਮੁੱਲ ਅੱਜ ਤੱਕ ਕੋਈ ਬੰਦਾ ਜਿਹੜਾ ਇਨਸਾਨ ਆ ਜਾਂ ਪ੍ਰਮਾਤਮਾ ਨਾਲ ਕਿਸੇ ਦਾ ਰੱਖਦਾ ਨਹੀਂ, ਜਿਹੜਾ ਮਿਹਨਤ ਕਰਦਾ ਜੀ। ਇੰਨਾ ਭਰੋਸਾ ਜ਼ਰੂਰ ਰੱਖਣਾ ਚਾਹੀਦਾ। ਤੇ ਬਾਕੀ ਪ੍ਰਮਾਤਮਾ ਸਭ ਨੂੰ ਚੜ੍ਹਦੀਆਂ ਕਲਾ ਤੇ ਤੰਦਰੁਸਤੀਆਂ ਰੱਖੇ। ਤੇ ਮੇਰਾ ਇੱਥੇ ਐਗਜ਼ਿਟ ਆ ਗਿਆ ਜੀ ਤੇ ਮੈਂ ਡਰੈਸ ਪਾ ਕੇ ਜਾਣਾ ਜੀ। ਤੇ ਗਵਾਚਿਓ ਨਾ, ਠੀਕ ਹੈ ਜੀ, ਥੈਂਕ ਯੂ, ਓਕੇ ਜੀ। ਹਾਰਡ ਵਰਕ ਦੀ ਇਹਨਾਂ ਨੇ ਗੱਲ ਕੀਤੀ ਆ। ਇੱਕ ਬਾਸਕਟਬਾਲ ਕੋਚ ਹੋਏ ਆ ਟਿਮ ਨੋਟਕੇ, ਮੈਂ ਇਹ ਮੂਵੀ ਦੇ ਵਿੱਚ ਵੀ ਕੋਟ ਸੁਣਿਆ ਸੀ, ਮੈਨੂੰ ਬੜਾ ਚੰਗਾ ਲੱਗਾ। ਮੈਂ ਮੂਵੀ ਪੌਜ਼ ਕੀਤੀ, ਸਪੈਸ਼ਲ ਲਿਖਿਆ। ਅੱਛਾ, ਬੜਾ ਮੈਨੂੰ ਬਹੁਤ ਜਿਹੜਾ ਇਹ ਚੰਗਾ ਲੱਗਾ। ਕਹਿੰਦਾ ਹਾਰਡ ਵਰਕ ਬੀਟਸ ਟੈਲੈਂਟ ਵੈਨ ਟੈਲੈਂਟ ਡਜ਼ਨਟ ਹਾਰਡ ਵਰਕ।
ਹਾਂਜੀ, ਕਿਆ ਬਾਤ ਹੈ, ਕਿਆ ਬਾਤ। ਠੀਕ ਹੈ ਨਾ। ਸਹੀ, ਬਿਲਕੁਲ ਜਿਹੜਾ ਮਿਹਨਤ ਆ ਜਿਹੜੀ ਤੁਸੀਂ ਕਰਦੇ ਆ, ਜੇ ਹਾਂ ਤੁਹਾਡੇ 'ਚ ਨੈਚੁਰਲੀ ਕੋਈ ਟੈਲੈਂਟ ਹੈਗਾ ਤੁਸੀਂ ਕੁਛ ਚਿਰ ਤਾਂ ਸਰਵਾਈਵ ਕਰੋਗੇ। ਹਾਂਜੀ ਜੇ ਪਰ ਜਿਹੜਾ ਦੂਜਾ ਹੋਰ ਤੁਹਾਡੇ ਬਰਾਬਰ ਉਨੀ ਮਿਹਨਤ ਦੇ ਨਾਲ, ਸ਼ਿੱਦਤ ਦੇ ਨਾਲ ਕੰਮ ਕਰੀ ਜਾ ਰਹੇ ਤੇ ਤੁਸੀਂ ਮਿਹਨਤ ਨਹੀਂ ਕਰ ਰਹੇ, ਹਾਂਜੀ ਵੀ ਮੇਰੇ 'ਚ ਟੈਲੈਂਟ ਆ, ਮੇਰੇ 'ਚ ਟੈਲੈਂਟ ਆ, ਮੈਂ ਇਦਾਂ ਕਰੀ ਜਾਊਂ, ਵੱਧ ਜੂ ਅੱਗੇ, ਇਦਾਂ ਹੋਊਗਾ, ਉਹ ਰਹਿ ਜਾਣਾ ਪਿੱਛੇ। ਉਸ ਹਾਰਡ ਵਰਕ ਕੀਤੇ ਨੇ ਗਾਂ ਤੁਹਾਡੇ ਤੋਂ ਅੱਗੇ ਲੰਘਣਾ ਹੀ ਲੰਘਣਾ ਹੈ। ਬਿਲਕੁਲ ਸਹੀ। ਸੋ ਇਹ ਇੱਕ ਹਾਈ ਸਕੂਲ ਬਾਸਕਟਬਾਲ ਕੋਚ ਨੇ ਜਿਹੜਾ ਉਹ ਆਖਿਆ ਸੀ, ਮੈਂ ਮੂਵੀ 'ਚ ਵੀ ਸੁਣਿਆ ਸੀ, ਜੀ ਜੀ। ਤੇ ਮੈਨੂੰ ਬਹੁਤ ਵਧੀਆ ਜਿਹੜਾ ਇਹ ਕੋਟ ਨਹੀਂ, ਲੱਗਦਾ ਹੈ। ਆਪਾਂ ਨਾ ਕਈ ਵਾਰੀ ਮੂਵੀ ਦੇ ਸੰਦਰਭ ਦੇ ਵਿੱਚ ਜਾਂ ਸਿਨੇਮੇ ਦੇ ਸੰਦਰਭ ਦੇ ਵਿੱਚ ਆਪਾਂ ਕਈ ਵਾਰੀ ਆਪਾਂ ਨੂੰ ਲੱਗਦਾ ਕਈ ਮਿੱਥਾਂ ਬਣੀਆਂ ਨੇ ਕਿ ਮੂਵੀਜ਼ ਦੇ ਵਿੱਚ ਤਾਂ ਇਹ ਆ ਉਹ ਹੈ। ਤੁਹਾਨੂੰ ਇੰਸਪੀਰੇਸ਼ਨਲ ਮੂਵੀਜ਼ ਦੇਖਣੀਆਂ ਚਾਹੀਦੀਆਂ ਨੇ, ਤੁਹਾਨੂੰ ਮੋਟੀਵੇਸ਼ਨਲ। ਕਿੰਨੀਆਂ ਮੂਵੀਜ਼, ਕਿੰਨੀਆਂ ਫਿਲਮਾਂ ਬਣੀਆਂ ਨੇ ਹਾਲੀਵੁੱਡ ਤੇ ਬਾਲੀਵੁੱਡ ਦੇ ਵਿੱਚ ਜਿਹੜੀਆਂ ਪਲੇਅਰਸ ਦੇ ਸੰਘਰਸ਼ ਤੇ ਬਣੀਆਂ ਨੇ, ਮਿਹਨਤ ਦੇ ਮੁਕਾਮ ਤੇ, ਮਿਹਨਤ ਦੇ ਸਿਰ ਤੇ ਕਿਸੇ ਮੁਕਾਮ ਤੇ ਪਹੁੰਚੇ ਲੋਕਾਂ ਦੇ ਬਣੀਆਂ ਨੇ। ਤੇ ਇਸੇ ਤਰ੍ਹਾਂ ਜੇ ਤੁਸੀਂ ਗੱਲ ਕਰੋਗੇ, ਹੁਣ ਤਾਂ ਚਲੋ ਵੈਬ ਸੀਰੀਜ਼ OTT ਆ ਗਿਆ, OTT ਦੇ ਵਿੱਚ ਬੜੀਆਂ ਚੀਜ਼ਾਂ ਨੇ, ਬੜੀਆਂ ਇੰਸਪੀਰੇਸ਼ਨਲ ਨੇ, ਬੜੀਆਂ ਕੰਟੈਂਟ ਦੇ ਮਾਮਲੇ ਦੇ ਵਿੱਚ ਤਾਂ ਦੁਨੀਆ ਦਾ ਮੈਂ ਕਹਿਣਾ ਤੋੜ ਹੀ ਹੈ ਨਹੀਂਗਾ। ਮਤਲਬ ਉਹਨਾਂ ਤੁਸੀਂ ਦੇਖ ਨਹੀਂ ਸਕਦੇ ਜਿੰਨਾ। ਹਾਂ, ਕ੍ਰੀਏਟੀਵਿਟੀ ਬੜੀ ਹੈ, ਇਹ ਤੁਹਾਨੂੰ ਮੰਨਣਾ ਪੈਣਾ ਵਾ। ਹੁਣੇ ਲੰਘੇ ਦਿਨੀ ਮੈਨੂੰ ਖਿਡਾਰੀ ਦੀ ਗੱਲ ਕਰਕੇ ਮੈਨੂੰ ਬੜੀ ਤਸੱਲੀ ਮਿਲਦੀ ਹੈ, ਕਿਉਂਕਿ ਮੈਨੂੰ ਲੱਗਦਾ ਕਿ ਖਿਡਾਰੀ ਅਸਲ ਦੇ ਵਿੱਚ ਉਹ ਹੈ ਜਿਹੜਾ ਬੰਦਾ ਖੁਦ ਮਿਹਨਤ ਦੀ ਸਭ ਤੋਂ ਵੱਡੀ ਮਿਸਾਲ ਖਿਡਾਰੀ ਆ। ਹਾਲਾਂਕਿ ਹੋਰ ਵੀ ਬਥੇਰੇ ਲੋਕ ਨੇ। ਅਦਾਕਾਰੀ ਕਰਨੀ ਕਿਹੜਾ ਸੌਖੀ ਕੰਮ ਹੈ, ਇੰਜੀਨੀਅਰਿੰਗ ਕਰਨਾ, ਕੁਛ ਵੀ ਕਰਨਾ, ਕੋਈ ਰੇਡੀਓ ਦੇ ਉੱਤੇ ਲਗਾਤਾਰ ਬੋਲਣਾ, ਟੀਵੀ ਤੇ ਪ੍ਰੈਜ਼ੈਂਟ ਕਰਨਾ, ਡਾਟਾ ਇਕੱਠਾ ਕਰਨਾ, ਰਿਸਰਚ ਕਰਨੀ, ਹਰ ਇੱਕ ਚੀਜ਼ ਕੰਮ ਆਉਂਦਾ। ਹਰ ਚੀਜ਼, ਹਰ ਦੇ ਵਿੱਚ ਚੈਲੰਜ ਨੇ। ਹਾਂ, ਹੁਣੇ ਲੰਘੇ ਦਿਨੀ ਇੱਕ ਬੜੇ ਨੌਜਵਾਨ ਮੁੰਡੇ ਨੇ ਦੋਹਰਾ ਸ਼ਤਕ ਮਾਰਿਆ, ਦੋਹਰਾ ਸੈਂਕੜਾ, ਸ਼ੁਭਮਨ ਗਿੱਲ। ਤੇ ਉਹ ਜਲਾਲਾਬਾਦ ਦੇ ਵਿੱਚ ਪਿੰਡ ਆ ਉਹਦਾ, ਮੇਰੇ ਖਿਆਲ ਜੀ, ਮੈਂ ਪਿੰਡ ਦਾ ਨਾਮ ਮੇਰੇ ਜੈਮਲ ਵਾਲਾ। ਉਹਦੇ ਦਾਦਾ ਜੀ ਮਤਲਬ ਮਿਹਨਤ ਕਰਦੇ ਸੀ, ਐਥਲੀਟ ਬਣਨਾ ਚਾਹੁੰਦੇ ਸੀ। ਉਹ ਚਲੋ ਘਰਾਂ ਦੀਆਂ ਕਬੀਲਦਾਰੀਆਂ ਨਹੀਂ ਬਣ ਸਕੇ। ਉਹਦੇ ਫਾਦਰ ਸਾਹਿਬ ਤੇ ਬੜਾ ਉਹਨਾਂ ਨੇ ਜ਼ੋਰ ਲਾਇਆ, ਉਹ ਨਹੀਂ ਬਣ ਸਕੇ। ਅੰਤ ਉਹਨਾਂ ਨੇ 3-4 ਸਾਲ ਦਾ ਜਦੋਂ ਇਹ ਮੁੰਡਾ ਖੇਡ ਰਿਹਾ ਸੀ, ਛੋਟਾ ਜਿਹਾ ਬਚਪਨ ਦੇ ਵਿੱਚ, ਤੇ ਇਹਨੇ ਆਪਦੀ ਖੇਡ ਜ਼ਰੀਏ ਦਿਖਾਇਆ ਵੀ ਮੈਨੂੰ ਟਾਈਮਿੰਗ ਮੇਰੀ ਬੜੀ ਵਧੀਆ ਹੈ, ਜਿਵੇਂ ਆਪਾਂ ਕ੍ਰਿਕਟ ਦੇ ਵਿੱਚ ਸ਼ਾਟ ਖੇਡਦੇ ਹਾਂ, ਉਸ ਚੀਜ਼ ਨੂੰ। ਤਾਂ ਉਹਨਾਂ ਨੇ ਉਸ ਚੀਜ਼ ਤੇ ਜ਼ੋਰ ਦਿੱਤਾ। 2 ਦਹਾਕੇ ਲੱਗੇ ਉਹਨਾਂ ਦਾ ਸੁਪਨਾ ਪੂਰਾ ਹੋਣ ਦੇ ਵਿੱਚ। 2 ਦਹਾਕਿਆਂ ਬਾਅਦ ਉਸ ਮੁੰਡੇ ਨੇ ਉਹ ਕਰ ਦਿਖਾਇਆ ਜਿਹੜਾ ਸਭ ਤੋਂ ਛੋਟੀ ਉਮਰ ਦੇ ਵਿੱਚ ਕਿਸੇ ਤੋਂ ਨਹੀਂ ਹੋਇਆ। ਡਬਲ ਸੈਂਚੁਰੀ ਕਿਸੇ ਵੀ ਵਨਡੇ ਮੈਚ ਦੇ ਵਿੱਚ ਉਹਨੇ ਬਣਾਈ ਆ, ਤੇ ਇਹ ਰਿਕਾਰਡ ਆ ਆਲ ਵਰਲਡ ਦੇ ਵਿੱਚ। ਤੇ ਮਿਹਨਤ ਦੇ ਜ਼ਰੀਏ ਹੋਇਆ। 3-4 ਸਾਲਾਂ ਦੇ ਬੱਚੇ ਨੂੰ ਉਹਨਾਂ ਨੇ 24-25 ਸਾਲ ਦਾ ਬੱਚਾ ਕੀਤਾ, ਤੇ ਉਹਨੂੰ 2 ਦਹਾਕੇ ਹੋ ਗਏ ਲਗਾਤਾਰ ਖੇਡਦੇ ਨੂੰ। ਖੇਡ ਹੀ ਰਿਹਾ। ਧੁੱਪ ਨੀ, ਛਾਂ ਨੀ, ਦੁੱਖ ਨੀ, ਸੁੱਖ ਨੀ। ਕੋਈ ਸ਼ਾਇਦ ਹੋ ਸਕਦਾ ਕਈ ਬਰਥਡੇ ਵੀ ਲੰਘੇ ਹੋਣ, ਹੋ ਸਕਦਾ ਕਈ ਬਰਾਤਾਂ ਨਾਲ ਚੜਿਆ ਹੋ ਗਿਆ ਹੋਵੇ, ਹੋ ਸਕਦਾ ਕਈ ਮਿੱਤਰਾਂ ਦੀਆਂ ਪਾਰਟੀਆਂ ਤੇ ਨਾ ਪਹੁੰਚਿਆ ਗਿਆ ਹੋਵੇ। ਬਹੁਤ ਕੁਛ ਹੁੰਦਾ, ਬਹੁਤ ਸੈਕਰੀਫਾਈਸ ਤੁਹਾਨੂੰ ਕਰਨੇ ਪੈਂਦੇ ਨੇ ਸਟਰਗਲ ਦੇ ਵਿੱਚ। ਪਰ ਮਿਹਨਤ ਦੇ ਮੁਕਾਮ ਤੇ ਉਹਦੀ ਜਿਹੜੀ ਤੁਲਨਾ ਵਾ, ਉਹ ਦੁਨੀਆ ਦੇ ਐਡਮ ਗਿਲਕ੍ਰਿਸਟ, ਵਿਰਾਟ ਕੋਹਲੀ ਵਰਗੇ ਲੋਕਾਂ ਦੇ ਨਾਲ, ਜਾਂ ਮਤਲਬ ਸਚਿਨ ਤੇਂਦੁਲਕਰ ਵਰਗੇ ਤਕੜੇ ਪਲੇਅਰਾਂ ਦੇ ਨਾਲ ਹੋ ਰਹੀ ਹੈ ਜੀ। ਇੱਕ ਕਾਲਰ ਜੁੜੇ ਨੇ, ਹੋਰ ਵੀ ਇਦਾਂ ਦੇ ਜਿਹੜੇ ਆਪਾਂ ਗੱਲਾਂ ਸ਼ੇਅਰ ਕਰਦੇ ਹਾਂ। ਨਿਰਮਲ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਾਨੂੰ 10 ਸਾਲ ਹੋਏ ਹਜੇ ਇੱਥੇ ਆਇਆ ਨੂੰ। ਮੇਰੇ ਹਸਬੈਂਡ ਉੱਥੇ ਹਾਈ ਸਕੂਲ ਟੀਚਰ ਸੀਗੇ। ਠੀਕ ਹੈ। ਉਹਨਾਂ ਨੇ ਮੈਥ ਵਿੱਚ MSc ਸੀਗੀ। ਜਦੋਂ ਅਸੀਂ ਪਹਿਲਾਂ ਆਏ ਤੇ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਇੱਥੇ ਵੀ ਟੀਚਰ ਬਣਨਾ ਆ, ਪਰ ਸਾਰੇ ਲੋਕ ਇਨਕਰੇਜ ਕਰਨ ਦੀ ਬਜਾਏ ਉਹਨਾਂ ਨੂੰ ਡਿਸਕਰੇਜ ਕਰਦੇ ਰਹੇ ਕਿ ਤੈਨੂੰ ਇੱਥੇ ਨਹੀਂ ਜੋਬ ਮਿਲਣੀ, ਟੀਚਰ ਬਣਨਾ ਬਹੁਤ ਹਾਰਡ ਆ। ਅੱਛਾ। ਬੱਚੇ ਤੁਹਾਨੂੰ ਪਾਗਲ ਕਰ ਦਿੰਦੇ ਆ, ਏਦਾਂ ਬਹੁਤ ਡਿਸਕਰੇਜ ਵਾਲੀਆਂ ਗੱਲਾਂ ਹੋਈਆਂ। ਫਿਰ ਉਹ ਕਹਿੰਦੇ ਕਿ ਚੱਲ ਮੈਂ ਸਟੇਟ ਜੋਬ ਕਰ ਲੈਣਾ। ਉਹਨਾਂ ਕੋਲ ਮਾਸਟਰ ਮੈਥ ਸੀਗੀ, ਬਟ ਉਹਨਾਂ ਨੇ ਅਕਾਊਂਟਸ ਦੀਆਂ ਕਲਾਸਿਸ ਲੈ ਲਈਆਂ। ਠੀਕ ਹੈ। CPA ਕਹਿੰਦੇ ਚਲੋ ਮੈਂ CPA ਬਣ ਜਾਣਾ, ਬਟ ਇਹਦੇ ਦੌਰਾਨ ਉਹਨਾਂ ਨੇ ਟੀਚਰ ਕ੍ਰੈਡੈਂਸ਼ੀਅਲ ਮਿਲ ਗਿਆ ਸੀਗਾ ਉਹਨਾਂ ਨੂੰ। ਨਾਲ ਉਹ ਕਰੀ ਗਏ ਵੀ, ਨਾਲ ਪੈਰਲਲ ਚਲਾਈ ਰੱਖਿਆ ਉਹਨਾਂ ਨੇ ਕੰਮ ਆਪਣਾ। ਹਾਂਜੀ, ਫੁੱਲ ਟਾਈਮ ਉਹਨਾਂ ਨੇ ਕਾਲਜ ਲਿਆ ਤੇ ਫੁੱਲ ਟਾਈਮ ਗੈਸ ਸਟੇਸ਼ਨ ਤੇ ਰਾਤ ਨੂੰ ਵਰਕ ਕੀਤਾ। 10 ਆਵਰ ਸਾਰੀ ਰਾਤ ਗੈਸ ਸਟੇਸ਼ਨ ਤੇ ਕੰਮ ਕਰਨਾ ਤੇ ਦਿਨ ਨੂੰ ਕਾਲਜ ਅਟੈਂਡ ਕਰਨਾ। ਤੇ ਹਾਂਜੀ, ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਆ ਕਿ ਉਹਨਾਂ ਨੂੰ ਟੀਚਰ ਜੋਬ ਮਿਲ ਗਈ, ਮੈਥ ਟੀਚਰ ਜੋਬ। ਤੇ ਉਹਨਾਂ ਨੇ ਹੀ, ਡਿਸਟ੍ਰਿਕਟ ਵਾਲਿਆਂ ਨੇ ਹੀ ਉਹਨਾਂ ਨੂੰ ਆਪਣੇ ਇੰਡਕਸ਼ਨ ਪ੍ਰੋਗਰਾਮ ਕਰਾਤਾ 2 year ਦਾ। ਇਟਸ ਵੈਰੀ ਐਕਸਪੈਂਸਿਵ ਹੁੰਦਾ, ਮਹਿੰਗਾ ਆ ਇੰਡਕਸ਼ਨ ਪ੍ਰੋਗਰਾਮ। ਤੇ ਫਿਰ ਉਹਨਾਂ ਨੂੰ ਦੇਖ ਲਓ, ਇੰਨੀ ਕਿਰਪਾ ਹੋਈ ਕਿ ਸੈਕਰਾਮੈਂਟੋ ਸਿਟੀ ਕਾਲਜ ਵਾਲਿਆਂ ਨੇ ਤੇ ਵੁਡਲੈਂਡ ਕਮਿਊਨਿਟੀ ਕਾਲਜ ਵਾਲਿਆਂ ਨੇ ਮੈਥ ਪ੍ਰੋਫੈਸਰ ਐਜ਼ ਏ ਹਾਇਰ ਕਰ ਲਿਆ।
ਜੀ ਹੁਣ ਉਹ ਇਸ ਵੇਲੇ 2 ਕਾਲਜਸ ਵਿੱਚ ਪੜਾਉਂਦੇ ਆ ਤੇ ਸਕੂਲ ਵਿੱਚ ਵੀ ਸਬਸਟੀਟਿਊਟ ਮੈਥ ਟੀਚਰ ਕਰਦੇ ਆ ਜੀ ਸੈਕਰਾਮੈਂਟੋ। ਹਾਂਜੀ, ਤੇ ਇੱਕ ਸਰਦਾਰ ਆ, ਕੱਲੇ ਉਹ ਸਰਦਾਰ ਆ ਕੀ ਬਾਤ ਸਾਰੇ ਕਾਲਜ, ਦੋਨਾਂ ਕਾਲਜਾਂ ਦੇ ਵਿੱਚ। ਹਾਂਜੀ, ਤੇ ਬਹੁਤ ਵਾਹਿਗੁਰੂ ਦੀ ਕਿਰਪਾ ਤੇ ਉਹਨੇ ਬਹੁਤ ਮਿਹਨਤ ਕੀਤੀ ਆ ਤੇ ਆਪਣੀ ਕਮਿਊਨਿਟੀ ਦੇ ਬੱਚਿਆਂ ਨੂੰ ਐਕਸਟਰਾ ਘਰ ਪੜਾਉਂਦੇ ਵੀ ਆ, ਵੈਰੀ ਲੈਸ ਚਾਰਜ ਕਰਕੇ। ਚਲੋ ਬਹੁਤ ਵਧੀਆ ਜੀ। ਸੋ ਹੈਲਪ ਕਰਦੇ ਆ। ਥੈਂਕ ਹਾਂਜੀ, ਯੂ ਉਹਨਾਂ ਜੀ। ਦੀ ਮਿਹਨਤ ਬਹੁਤ ਕੀਤੀ ਆ, ਪਰ ਮਿਹਨਤ। ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਆ ਜੀ ਕਿ ਮਿਹਨਤ ਨੂੰ ਫਲ ਲੱਗਾ ਆ। ਬਿਲਕੁਲ Thank you. ਸਰਦਾਰ ਜੀ ਦੀ ਮਿਹਨਤ ਨੂੰ ਨਮਸਕਾਰ ਹੈ। ਹਾਂ, ਨਹੀਂ ਦੇਖੋ ਜੀ, ਬਹੁਤ ਕਿਆ ਵਧੀਆ, ਬਾਤ ਹੈ। ਕਿਆ ਵਧੀਆ ਚੀਜ਼ ਦੱਸੀ ਇਹਨਾਂ ਨੇ, ਇੱਥੇ ਜੀ। ਦੀ ਦੱਸੀ ਆ, ਹਾਂਜੀ ਜਿੱਥੇ ਲੋਕ ਨਿਰਾਸ਼ਾਵਾਦੀ ਸੋਚ ਵੀ ਰੱਖੀ ਬੈਠੇ ਸੀ, ਹਾਂ ਬਿਲਕੁਲ ਹਾਂਜੀ ਉਹਨਾਂ ਨੂੰ ਸਗੋਂ ਹੌਸਲਾ ਦੇਣ ਦੀ ਬਜਾਏ ਉਹਨਾਂ ਨੇ ਕਿਹਾ ਵੀ ਛੱਡ ਪਰਾਂ, ਹਾਂਜੀ ਤੂੰ ਕੀ ਜਿਹੜਾ ਉਹ ਕਰਨਾ ਹੈ, ਇਹ ਚੀਜ਼ ਇਹ ਚ ਇਦਾਂ ਨਹੀਂ, ਇਹ ਚ ਉਦਾਂ ਨਹੀਂ। ਪਰ ਦੇਖੋ ਉਹਨਾਂ ਨੇ ਨਾਲ ਮਿਹਨਤ ਕਰਦੇ ਰਹੇ, ਜੀ ਚਾਹੇ ਗੈਸ ਸਟੇਸ਼ਨ ਅੱਜ ਤੇ 3 ਵੀ। ਥਾਈ ਟੀਚਰ ਨੇ, ਪ੍ਰੋਫੈਸਰ ਟੀਚਰ। ਮੈਂ ਉਹੀ ਕਹਿੰਦਾ ਵੀ ਸਮਾਂ ਜਿਹੜਾ ਆ ਨਾ, ਹਾਂਜੀ ਇਹ ਬਲਵਾਨ ਆ। ਹਾਂਜੀ, ਔਰ ਇਹ ਕਿੰਨਾ ਮਿਹਨਤ ਨਾਲ ਕੀਤੀ, ਸਮਾਂ ਦਿੱਤਾ, ਹਾਂਜੀ ਤੇ ਉਹ ਸਮੇਂ ਦਾ ਫਲ ਮਿਲਿਆ। ਬਿਲਕੁਲ ਜੇ ਉੱਥੇ ਹੌਸਲਾ ਹਾਰ ਜਾਂਦੇ ਹਾਂਜੀ ਵੀ ਯਾਰ ਇੱਥੇ ਤੇ ਕੁਛ ਨਹੀਂ ਬਣਨਾ, ਹੂੰ ਮੈਂ ਹੁਣੇ ਜਲਦੀ ਕਾਲੀ ਚ ਸਭ ਕੁਝ ਜਿਹੜਾ ਉਹ ਮੈਨੂੰ ਪ੍ਰਾਪਤ ਹੋ ਜਾਵੇ, ਹਾਂਜੀ ਉਹ ਵੀ ਨਹੀਂ ਹੋਣਾ। ਹੂੰ ਪਰ ਮਿਹਨਤ ਲਗਾਤਾਰ ਕਰਦੇ ਰਹੇ, ਟਾਈਮ ਦੇ ਇੱਥੋਂ ਨਾਲ ਕਰਦੇ ਹੀ ਤਾਂ ਰਹੇ। ਆਪਾਂ ਸ਼ੁਰੂਆਤ ਕੀਤੀ ਸੀ ਨਾ ਕਿ ਜੇ ਤੁਹਾਡੇ ਤੇ ਸ਼ਿੱਦਤ ਹੈ, ਤੁਸੀਂ ਕਿਸੇ ਚੀਜ਼ ਨੂੰ ਸ਼ਿੱਦਤ ਨਾਲ ਚਾਹ ਰਹੇ ਹੋ, ਉਹਦੇ ਲਈ ਮਿਹਨਤ ਕਰ ਰਹੇ ਹੋ, ਇਹ ਹੋ ਨਹੀਂ ਸਕਦਾ ਉਹ ਤੁਹਾਨੂੰ ਮਿਲੇਗਾ। ਲਾਅ ਆਫ ਅਟਰੈਕਸ਼ਨ ਇਹੀ ਚੀਜ਼ ਹੈ। ਭੁਪਿੰਦਰ ਸਿੰਘ ਗਿੱਲ ਹੁਣਾਂ ਦੀ ਆਪਾਂ ਗੱਲ ਕਰਦੇ ਹਾਂ। ਹਾਂਜੀ, ਇਹ ਹੁਣੇ ਜਿਹੜੀ ਇੰਗਲਿਸ਼ ਪ੍ਰੀਮੀਅਰ ਲੀਗ ਦੇ ਵਿੱਚ ਪਹਿਲੇ ਸਿੱਖ ਪੰਜਾਬੀ ਰੈਫਰੀ ਦੇ ਤੌਰ ਦੇ ਉੱਤੇ, ਜੇ ਲਾਈਨਮੈਨ ਦੇ ਉੱਤੇ ਤੌਰ ਦੇ ਉੱਤੇ ਜਿਹੜੇ ਉਹ ਖੇਡੇ ਆ, ਹਾਂਜੀ ਪਹਿਲੀ ਵਾਰੀ ਅਸਿਸਟੈਂਟ ਰੈਫਰੀ ਦੇ ਤੌਰ ਦੇ ਉੱਤੇ। ਉਹ ਪਰਿਵਾਰ ਪੂਰਾ ਹੀ ਰੈਫਰੀਆਂ ਦਾ, ਜੀ ਉਹਦੇ ਭਰਾ, ਉਹਦੇ ਪਿਤਾ ਜੀ, ਠੀਕ ਹੈ। ਚਾਚੇ ਤਾਇਆਂ ਦੇ ਮੁੰਡੇ, ਸਾਰੇ ਜਿਹੜੇ ਉੱਥੇ ਜਿਹੜੀ ਸੌਕਰ, ਜਿਹਨੂੰ ਇੱਥੇ ਅਮਰੀਕਾ ਚ ਸੌਕਰ ਤੇ ਸਾਰੀ ਦੁਨੀਆ 'ਚ ਫੁੱਟਬਾਲ ਆਖਦੇ ਆ, ਹਾਂਜੀ ਵੀ ਉਹ ਖਿਡਾਉਣ ਦੇ, ਖੇਡਣ ਦੇ ਸ਼ੌਕੀਨ ਨੇ। ਠੀਕ ਹੈ, ਸਫਲਤਾ ਫੇਰ ਹੀ ਮਿਲੀ, ਫੇਰ ਹੀ ਮਿਲਦੀ, ਉਹ ਸਗੋਂ ਨੇ ਪੁਸ਼ਤਾਂ ਦੀ ਮਿਲੀ। ਹਾਂਜੀ ਸਹੀ ਬਿਲਕੁਲ। ਉਹਦੇ ਡੈਡ ਵੀ ਮੇਬੀ ਚਾਹੁੰਦੇ ਹੋਣਗੇ, ਹਾਂਜੀ ਕਿਉਂਕਿ ਦੇਖੋ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ, ਡਿਸਕ੍ਰਿਮੀਨੇਸ਼ਨ ਵੀ ਹੁੰਦੀ ਹੋਊਗੀ, ਚੱਲ ਵੀ ਤੂੰ ਪੱਗ ਵਾਲਾ ਹੈ ਜਾਂ ਤੂੰ ਸਰਦਾਰ ਆ, ਤੂੰ ਏਦਾਂ ਆ। ਉਹ ਆਦੋਂ ਵਾਲ ਕੱਟੇ ਨੇ ਉਹਨਾਂ ਦੇ, ਪਰ ਵੀ ਕਿਉਂਕਿ ਸਿੱਖ ਆ, ਪੰਜਾਬੀਆਂ, ਹੀ ਨਹੀਂ ਤੈਨੂੰ ਉਹਦੇ ਵਿੱਚ ਕਰਨਾ। ਹਾਂਜੀ, ਹੌਸਲਾ ਨਹੀਂ ਹਾਰੇ। ਜੇ ਪਿਤਾ ਜੀ ਉਹਦੇ ਨਿਰਾਸ਼ ਹੋ ਕੇ ਬਹਿ ਜਾਂਦੇ ਬਿਲਕੁਲ, ਫਿਰ ਮੁੰਡਿਆਂ ਨੇ ਥੋੜੀ ਇਹ ਕੁਝ ਕਰਨਾ ਸੀ। ਉਹ ਆਪ ਵੀ ਉਹਨਾਂ ਨੇ ਕੀਤਾ, ਉਹਨਾਂ ਨੂੰ ਪਤਾ ਵੀ ਕੋਈ ਗੱਲ ਨਹੀਂ ਭਾਈ, ਮਿਹਨਤ ਨੂੰ ਫਲ ਲੱਗਦਾ ਹੀ ਲੱਗਦਾ। ਸੋ ਉਹ ਮਿਹਨਤ ਕਰਦੇ ਰਹੇ, ਉਹ ਬਚਪਨ ਤੋਂ ਜਿਹੜਾ ਉਸ ਪਾਸੇ ਵੱਲ ਨੂੰ ਲੱਗਾ, ਤੇ ਫਿਰ ਫਾਈਨਲੀ ਜਿਹੜਾ ਉਹਨੂੰ ਇੰਗਲਿਸ਼ ਪ੍ਰੀਮੀਅਰ ਲੀਗ, ਜਿਹੜੀ ਦੁਨੀਆ ਦੀ ਟੌਪ ਦੀ ਜਿਹੜੀ ਲੀਗ ਮੰਨੀ ਜਾਂਦੀ ਹੈ, ਜਿੱਥੇ ਫੁੱਟਬਾਲ ਖੇਡਿਆ ਜਾਂਦਾ ਆ, ਅਗਲਾ ਅਸਿਸਟੈਂਟ ਰੈਫਰੀ ਆ। ਜੇ ਅੱਜ ਅਸਿਸਟੈਂਟ ਰੈਫਰੀ ਆ, ਇੱਕ ਪੈਰ ਰੱਖਾਂਗੇ ਤੇ ਫਿਰ ਹੀ ਅਗਲੇ ਮੇਨ ਰੈਫਰੀ ਦੇ ਤੌਰ ਦੇ ਉੱਤੇ ਆਵਾਂਗੇ। ਸੋ ਇਹ ਕਿੰਨਿਆਂ ਦੇ ਲਈ ਰਾਹ ਦਸੇਰੇ ਜਿਹੜੇ ਉਹ ਬਣਦੇ ਆ। ਬਿਲਕੁਲ। ਸੋ ਇਹ ਮਿਹਨਤਾਂ ਦੇ ਨਾਲ, ਮਿਹਨਤਾਂ ਨੂੰ ਫਲ ਜਿਹੜਾ ਉਹ ਲੱਗਦਾ ਹੀ ਹੁੰਦਾ। ਤਿਨਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਨਾ, ਵੀ ਹੌਲੀ ਹੌਲੀ ਆ ਜਿਹੜੀ ਉਹ ਚੜਾਈ ਹੁੰਦੀ ਹੈ। ਸਾਰਿਆਂ ਨੂੰ ਗੁੱਡੀ ਚੜੀ ਹੋਈ ਦਿਖਦੀ ਹੈ, ਹਾਂਜੀ, ਉਹ ਦਿਖਦੀ, ਹਰ ਇੱਕ ਜਣਾ ਉੱਥੇ ਪਹੁੰਚਣਾ ਚਾਹੁੰਦੇ, ਪਰ ਉਹ ਤੁਣਕਿਆਂ ਤੋਂ ਭੱਜਦੇ ਆ। ਤੁਣਕੇ ਨੂੰ ਨਹੀਂ ਛੱਡਣਾ, ਉਹਦੇ ਨਾਲ ਹੀ ਜਿਹੜਾ ਆ ਉਹ ਚੱਲਣਾ ਆ। ਸੋ ਬਹੁਤ ਸਾਰੀਆਂ ਜਿਹੜੇ ਉਤਾਰ ਚੜਾਵ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਜਾਣੇ, ਆਉਣੇ ਹੀ ਆਉਣੇ ਆ। ਜੇ ਤੁਸੀਂ ਕਹੋਗੇ ਵੀ ਹਾਂ ਇਹ ਇਹੀ ਆ, ਕਹਿੰਦੇ ਵੀ ਜਿਹੜਾ ਕੋਈ ਜ਼ਿੰਦਗੀ ਦੇ ਨਾਲ ਜੂਝ ਰਿਹਾ ਆ, ਡਿੱਗਣਾ ਕੋਈ ਨਾਕਾਮੀ ਨਹੀਂ ਆ। ਨਹੀਂ, ਡਿੱਗਣਾ ਨਾਕਾਮੀ ਨਹੀਂ ਆ। ਜਿਹੜੀ ਅਸਲੀ ਜਿਹੜੀ ਆ ਵੀ ਨਾਕਾਮੀ ਉਹ ਗਿਵ ਅਪ ਚ, ਹਾਂ, ਵੀ ਡਿੱਗ ਕੇ ਉੱਠਣਾ ਨਹੀਂ। ਜੇ ਡਿੱਗ ਕੇ ਤੁਸੀਂ ਉੱਠ ਗਏ ਤੇ ਬੱਲੇ ਬੱਲੇ ਆ, ਤੁਸੀਂ ਜਿੱਤੂਗੇ ਜ਼ਰੂਰ, ਜਾਰੀ ਜੰਗ ਰੱਖਿਓ। ਹਾਂਜੀ ਬਿਲਕੁਲ। ਨਹੀਂ ਵੀ ਦੇਖੋ, ਜਿਵੇਂ ਤੁਸੀਂ ਗੱਲਾਂ ਦੱਸਦੇ ਆ, ਆਖਿਰ ਤੁਸੀਂ ਵੀ ਤਾਂ ਕਿਤੋਂ ਪੜ੍ਹੀਆਂ ਨੇ, ਸਮਝੀਆਂ ਨੇ, ਜਾਣੀਆਂ ਨੇ, ਹਨਾ। ਤੁਸੀਂ ਬੜੀ ਸੋਹਣੇ ਤਰੀਕੇ ਨਾਲ ਗੱਲਾਂ ਨੂੰ ਡਿਫਾਈਨ ਕਰਦੇ ਹੋ। ਮੇਰੇ ਚਲੋ ਹੌਲੀ ਹੌਲੀ ਚੀਜ਼ ਆਉਂਦੀ ਹੈ, ਇਹ ਹੌਲੀ ਹੌਲੀ ਤੁਸੀਂ ਪਹਿਲਾਂ ਪੜ੍ਹਨਾ ਸਿੱਖਦੇ ਹੋ ਕੀ ਚੀਜ਼ ਮੇਰੇ ਲਈ ਆ, ਫਿਰ ਉਹਨੂੰ ਡਿਫਾਈਨ ਕਰਨਾ ਸਿੱਖਦੇ ਹੋ ਕਿ ਮੇਰੇ ਕੋਲੇ ਕਿਹੜੀ ਸ਼ਬਦਾਵਲੀ ਜਿਹਦੇ ਨਾਲ ਮੈਨੂੰ ਡਿਫਾਈਨ ਕਰਾਂ। ਫਿਰ ਹੌਲੀ ਹੌਲੀ ਗੱਲ ਤੁਹਾਡੇ ਜਚਣ ਲੱਗ ਪੈਂਦੀ, ਤੁਹਾਡੇ ਸ਼ਬਦ ਬਣ ਜਾਂਦੇ ਆ, ਸ਼ਬਦ ਚੋਣ ਹੋ ਜਾਂਦੀ ਹੈ, ਤੁਸੀਂ ਸਿੱਖ ਜਾਂਦੇ ਹੋ ਕਿ ਕਿੱਥੇ ਠਹਿਰਾ ਦੇਵਾਂ ਜਾਂ ਕਿੱਥੇ ਕਿਵੇਂ। ਇਹ ਬੜੀ ਸੋਹਣੀ ਗੱਲ ਆ। ਤੇ ਇਹਦੀ ਗੱਲਾਂ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਕਿ ਜਿਹੜਾ ਆਪਾਂ ਛੱਡਦੇ ਨਹੀਂ ਕਿਸੇ ਨੂੰ, ਨੈਵਰ ਗਿਵ ਅਪ, ਜਿਹੜੀ ਆਪਾਂ ਹੁਣ ਗੱਲ ਕਰ ਰਹੇ ਖੇਡਿਆ। ਦੇਖੋ ਜਿਹੜੇ ਸਰਦਾਰ ਸਾਹਿਬ ਦੀ ਗੱਲ ਕਰਕੇ ਗਏ ਨੇ ਭੈਣ ਜੀ, ਜੇ ਕਹਿੰਦੇ ਕਿ ਯਾਰ ਹੁਣ ਤਾਂ ਰਿਸ਼ਤੇਦਾਰ ਵੀ ਕਹੀ ਜਾਂਦੇ ਆ, ਭੈਣ ਭਰਾ ਜਾਂ ਜਿਹੜੇ ਵੀ ਲੋਕ ਕਹਿੰਦੇ ਸੀ ਵੀ ਚੱਲ ਠੀਕ ਆ, ਆਪਾਂ ਜੌਬ ਕਰਦੇ ਆ, ਆਪਣਾ ਸੋਹਣਾ ਚੱਲੀ ਜਾਊਗਾ, ਠੀਕ ਆ, ਪਰ ਉਹਨਾਂ ਦੇ ਮਨ ਦੇ ਵਿੱਚ ਉਹ ਗੱਲ ਰਹੀ ਕਿਤੇ ਨਾ ਕਿਤੇ, ਤੇ ਉਸ ਗੱਲ ਦੇ ਲਈ ਉਹਨਾਂ ਨੇ ਜੱਦੋਜਹਿਦ ਕੀਤੀ, ਤੇ ਜੱਦੋਜਹਿਦ ਨਹੀਂ ਕੀਤੀ, ਉਹਨੂੰ ਫਿਰ ਅਸਲੀਅਤ ਚ ਬਦਲ ਕੇ ਦਿਖਾਇਆ ਕਿ ਆਹ ਵੇਖੋ ਬਈ ਕੀਤਾ ਪਿਆ। ਸੋ ਇਹੀ ਹੈ ਮਿਹਨਤ ਦਾ ਸਿੱਟਾ, ਇਹੀ ਹੈ।
ਬਹੁਤ ਸਾਰੀਆਂ ਚੀਜ਼ਾਂ ਕਈ ਲੋਕ ਕਹਿੰਦੇ ਕਿਸਮਤ 'ਚ ਹੈ ਨਹੀਂ ਸੀ, ਇਹ ਹੈ ਨਹੀਂ ਸੀ। ਬਹੁਤ ਲੋਕ ਕਹਿੰਦੇ ਨੇ ਕਿ ਤੁਸੀਂ ਸ਼ਿੱਦਤ ਨਾਲ ਲੱਗੋ ਤਾਂ ਸਹੀ, ਤੁਸੀਂ ਕਿਸੇ ਕੰਮ ਨੂੰ ਫੜੋ ਤਾਂ ਸਹੀ। ਇਹ ਹੋ ਨਹੀਂ ਸਕਦਾ ਕਿ ਉਹ ਤੁਹਾਨੂੰ ਮਿਲੇ ਨਾ, ਜਾਂ ਤੁਸੀਂ ਉਹਦੇ 'ਚ ਮਤਲਬ ਤੁਹਾਨੂੰ ਉਹਦੇ 'ਚ ਨਿਰਾਸ਼ਾ ਹੱਥ ਲੱਗੇ। ਬਸ ਇੱਕੋ ਹੀ ਇੱਕ ਕੰਡੀਸ਼ਨ ਹੈ ਕਿ ਇੱਕ ਤਾਂ ਸੱਚੀ ਸੋਚ ਦੇ ਨਾਲ, ਸੱਚੀ ਨੀਅਤ ਦੇ ਨਾਲ ਲੱਗ ਜਾਓ। ਬਸ ਉਸ ਕੰਮ ਦੇ ਵਿੱਚ ਆਪਣੀ ਮਿਹਨਤ ਦੇ ਐਫਰਟ ਪਾ ਦਿਓ। ਉਹਨੇ ਅੱਜ ਨਹੀਂ, ਕੱਲ੍ਹ ਨਹੀਂ, ਕਦੇ ਜਾ ਕੇ ਤੁਹਾਨੂੰ ਜ਼ਰੂਰ ਉਹਨੇ ਪੇ ਕਰਨਾ ਆ, ਤੇ ਉਹਦੇ ਨਤੀਜੇ ਜ਼ਰੂਰ ਨਿਕਲਣਗੇ। ਇਹ ਹੋ ਨਹੀਂ ਸਕਦਾ ਕਿ ਨਾ ਨਿਕਲਣ। ਜੀ ਜੀ ਬਿਲਕੁਲ। ਸੋ ਸੋਚੋ, ਜੇ ਤੁਸੀਂ ਵੀ ਆਪਣੇ ਵਿਚਾਰ, ਤੁਸੀਂ ਕੋਈ ਗੱਲ ਜਿਹੜੀ ਸ਼ੇਅਰ ਕਰਨਾ ਚਾਹੁੰਦੇ ਆ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਆ 408 272 5200 4082725200 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਜਿਹੜੀ ਉਹ ਕਰੋ। ਨਾਈਕੀ ਦਾ ਜਿਹੜਾ ਲੋਗੋ ਆ ਜੀ ਸਹੀ ਆ ਜਿਹੜੀ, ਹਨਾ, ਹਾਂਜੀ ਤੇ ਉਹਦੇ ਅੰਡਰ ਲਿਖਿਆ ਜਸਟ ਡੂ ਇਟ, ਹਾਂਜੀ ਹਨਾ, ਵੀ ਉਹ ਜਿਹੜੀ ਉਹ ਕਰੋ। ਰੀਸੈਂਟਲੀ ਮੈਂ ਗੱਲ ਇਹਦੇ ਬਾਬਤ ਜਿਹੜੀ ਉਹ ਪੜ੍ਹੀ ਸੀ ਵੀ ਕਿੱਥੋਂ ਆਈ ਹੈ ਜਿਹੜੀ ਗੱਲ, ਹਨਾ, ਹਾਂਜੀ ਹਾਂਜੀ ਵੀ ਹਾਂਜੀ ਜਸਟ ਡੂ ਇਟ। ਕਿਉਂਕਿ ਕਈ ਵਾਰੀ ਜਦੋਂ ਮੈਂ ਪਹਿਲਾਂ ਕਿਹਾ ਵੀ ਹਾਰ ਜਾਂਦੇ ਆ ਜਾਂ ਟੁੱਟ ਜਾਂਦੇ ਆ ਤੇ ਆਪਾਂ ਜੇ ਉੱਠਦੇ ਨਹੀਂ ਆ ਹਾਂਜੀ ਤਾਂ ਉੱਥੇ ਹਾਰ ਆਪਾਂ ਜਿਹੜੀ ਉਹ ਹੋ ਜਾਂਦੀ ਆ ਅਸਲ ਦੇ ਵਿੱਚ। ਜੇ ਹੂੰ ਫੇਟਲ ਜਾਂ ਇੱਕ ਕੋਟ ਮੈਨੂੰ ਵਿਸਟਨ ਚਰਚਲ ਦਾ ਵੀ ਚਲੋ ਚੇਤਾ ਆ ਗਿਆ ਇਸੇ ਦੌਰਾਨ, ਹਾਂਜੀ ਸਕਸੈਸ ਇਜ਼ ਨਾਟ ਫਾਈਨਲ। ਜਿਹੜੀ ਕਾਮਯਾਬੀ ਉਹ ਅਖੀਰ ਨਹੀਂ ਆ, ਠੀਕ ਹੈ। ਤੇ ਫੇਲਿਅਰ ਇਜ਼ ਨਾਟ ਫੇਟਲ। ਜੇ ਤੁਸੀਂ ਹਾਰ ਗਏ ਆ ਤੇ ਉਹ ਅੰਤ ਨਹੀਂ। ਸੋ ਇਹ ਚੀਜ਼ ਨੂੰ ਸਮਝਣਾ ਚਾਹੀਦਾ। ਜੇ ਤੁਹਾਡੇ ਫੇਲਿਅਰ ਹੋ ਵੀ ਗਿਆ, ਤੁਸੀਂ ਉੱਠਣਾ ਆ। ਹਾਂਜੀ ਕਹਿੰਦੇ ਵੀ ਇਹ ਜਿਹੜਾ ਜਸਟ ਡੂ ਇਟ ਵਾਲੀ ਜਿਹੜੀ ਗੱਲ ਆ, ਇੱਕ ਇੰਟਰਵਿਊ ਕੀਤੀ ਗਈ ਸੀ ਡਿਜ਼ਾਈਨ ਇੰਡਾਬਾ ਵਾਲਿਆਂ ਦੇ ਨਾਲ, ਜਿਨ੍ਹਾਂ ਨੇ ਇਹ ਕੀਤਾ ਸੀਗਾ। ਕਹਿੰਦੇ ਵੀ ਇਹ ਫਰੇਜ਼ ਇਹਨਾਂ ਦਾ ਇੰਸਪਾਇਰਡ ਹੋਇਆ ਸੀ ਇੱਕ ਡੈਥ ਰੋ ਜਿਹੜਾ ਇਨਮੇਟ ਆ ਉਸ ਦੇ ਉੱਤੇ, ਉਹਦੇ ਅਖੀਰਲੇ ਜਿਹੜੇ ਸ਼ਬਦਾਂ ਤੋਂ। ਕਹਿੰਦੇ ਵੀ ਉਹ ਮੋਹਰੇ ਐਗਜ਼ੀਕਿਊਸ਼ਨ ਸੀਗੀ, ਹੁਣ ਮੈਨੂੰ ਮੌਤ ਜਿਹੜੀ ਉਹ ਮਿਲਣੀ ਆ। ਹਾਂਜੀ ਤੇ ਕਹਿੰਦਾ ਉਹਨੇ ਕਿਹਾ ਲੈਟਸ ਡੂ ਇਟ। ਉਹ ਅੱਛਾ। ਤੇ ਉਹ ਕਹਿੰਦਾ ਵੀ ਫਿਰ ਮੈਨੂੰ ਉਹ ਚੀਜ਼ ਜਿਹੜੀ ਉਹ ਇਦਾਂ ਦੀ ਜਿਹੜੀ ਉਹ ਲੱਗੀ, ਜਿਨ੍ਹਾਂ ਨੇ ਡਿਜ਼ਾਈਨ ਕੀਤਾ, ਵੀ ਯਾਰ ਬੰਦੇ ਦੇ ਮੋਹਰੇ ਮੌਤ ਆ, ਉਹ ਖੜਾ ਆ ਵੀ, ਪਰ ਉਹਦੇ ਮੱਥੇ ਤੇ ਸ਼ਿਕਨ ਨਹੀਂ, ਕੋਈ ਕੁਛ ਨਹੀਂ। ਕਹਿੰਦਾ ਲੈਟਸ ਡੂ ਇਟ, ਵੀ ਲੈਟਸ ਪੁਸ਼ ਥਰੂ ਇਟ, ਵੀ ਆਪਾਂ ਇਹਦੇ ਵਿੱਚੋਂ ਦੀ ਜਿਹੜਾ ਲੰਘ ਜਾਂਦੇ ਆ। ਸੋ ਜ਼ਿੰਦਗੀ ਦੇ ਵਿੱਚ ਜਸਟ ਡੂ ਇਟ ਆ। ਇਹ ਜਿਹੜੀ ਨਾਈਕੀ ਦੀ ਫਿਲਾਸਫੀ ਜਸਟ ਡੂ ਇਟ ਵਾਲੀ ਆ, ਇਹਦੇ ਵਿੱਚੋਂ ਨਿਕਲੀ ਆ ਵੀ ਤੁਸੀਂ ਭਾਈ ਮਿਹਨਤ ਕਰਦੇ ਹੀ ਚੱਲੋ, ਕਿਤੇ ਨਾ ਕਿਤੇ ਫਿਰ ਜਾ ਕੇ ਸਫਲਤਾ ਜ਼ਰੂਰ ਮਿਲਦੀ। ਕੁਝ ਕਾਲਰ ਆਪਣੇ ਨਾਲ ਜੁੜੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸੁਖਬੀਰ ਪੰਡਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ, ਬੜਾ ਵਧੀਆ ਇੰਸਪੀਰੇਸ਼ਨ ਆ ਜੀ ਜੀ। ਤੇ ਮੈਂ ਇਹਦੇ ਸੰਦਰਭ 'ਚ ਇੱਕ ਛੋਟੀ ਕਵਿਤਾ ਸੁਣਾਉਣਾ ਤੁਹਾਨੂੰ ਜ਼ਰੂਰ। ਤੇ ਮੈਂ ਕਹਿੰਦਾ ਜੇ ਇਹਨੂੰ ਕੋਈ ਪੜ੍ਹ ਲਵੇ ਰੋਜ਼ ਹੀ ਤੇ ਬਹੁਤ ਇੰਸਪੀਰੇਸ਼ਨ ਜਿਹੜੀ ਉਹ ਲੈ ਸਕਦਾ। ਕਵਿਤਾ ਦਾ ਟਾਈਟਲ ਹੈ ਕਾਮਯਾਬੀ। ਹੌਸਲਾ ਨਾ ਹਾਰੀ, ਤੂੰ ਕਰ ਸਕਦਾ, ਚੋਟੀਆਂ ਅਸਮਾਨਾਂ ਤੋਂ ਉੱਚੀਆਂ ਤੂੰ ਸਰ ਸਕਦਾ। ਤੇਰੇ ਫੈਸਲਿਆਂ ਦੇ ਲੋਕਾਂ ਮਜ਼ਾਕ ਉਡਾਉਣੇ ਨੇ, ਤੇਰੀਆਂ ਬਣਾਈਆਂ ਸਕੀਮਾਂ ਵਿੱਚ ਭੰਬਲ ਭੂਸੇ ਵੀ ਪਾਉਣੇ ਨੇ, ਤੇਰੇ ਬਣਾਏ ਰਾਹਾਂ ਵਿੱਚ ਤਿੱਖੇ ਕੰਡੇ ਖੰਡਾਉਣੇ ਨੇ, ਤੇਰੇ ਸਜਾਏ ਸੁਪਨਿਆਂ ਨੂੰ ਦੁਨੀਆ ਹੱਥੀਂ ਢਾਉਣੇ ਨੇ, ਤੇਰੇ ਸਿਰਜੇ ਅਰਮਾਨਾਂ ਨੂੰ ਮਿੱਟੀ ਵਿੱਚ ਮਿਲਾਉਣੇ ਨੇ, ਤੇਰੇ ਕੀਤੇ ਮੁਕਾਬਲੇ ਰਲ ਆਪਣਿਆਂ ਹੀ ਹਰਾਉਣੇ ਨੇ, ਤੇਰੀਆਂ ਨਾਕਾਮੀਆਂ ਤੇ ਕਈਆਂ ਹੱਥ ਠਾਕੇ ਹੀ ਲਾਉਣੇ ਨੇ, ਤੇਰੀ ਆਜ਼ਾਦ ਹਸਤੀ ਤੇ ਬਹੁਤ ਸਵਾਲ ਉਠਾਉਣੇ ਨੇ, ਤੇਰੀ ਉੜਦੀ ਗੁੱਡੀ ਨੂੰ ਸਾਕ ਸੰਬੰਧੀਆਂ ਪੇਚੇ ਲਾਉਣੇ ਨੇ, ਤੇਰੇ ਸੱਚੇ ਸੁੱਚੇ ਅਕਸ ਤੇ ਝੂਠ ਦੇ ਚਿੱਕੜ ਪਾਉਣੇ ਨੇ। ਹੌਸਲਾ ਨਾ ਹਾਰੀ, ਤੂੰ ਕਰ ਸਕਦਾ, ਚੋਟੀਆਂ ਅਸਮਾਨਾਂ ਤੋਂ ਉੱਚੀਆਂ ਤੂੰ ਸਰ ਸਕਦਾ। ਜੀ ਜੀ। ਜੋਖਮ ਲੈਣੇ ਪੈਣੇ, ਜੋਖਮ ਲੈਣੇ ਪੈਣੇ, ਅਸਫਲਤਾ ਤੋਂ ਕਦੀ ਡਰਨਾ ਨਹੀਂ, ਉੱਤੇ ਥੱਲੇ ਬਹੁਤ ਕੁਝ ਹੋਣਾ, ਆਪਣੇ ਆਪ 'ਚ ਕਦੀ ਮਰਨਾ ਨਹੀਂ, ਸਕੀਮਾਂ ਬਹੁਤ ਲੜਾਵੀਂ, ਭੈੜਾ ਕੰਮ ਕੋਈ ਕਰਨਾ ਨਹੀਂ ਜੀ, ਡਿੱਗਦੇ ਢਹਿੰਦੇ ਚੜ੍ਹਦੇ ਰਹਿਣਾ, ਜ਼ਿੰਦਗੀ 'ਚ ਕਦੀ ਹਾਰਨਾ ਨਹੀਂ, ਸਦਾ ਸਿਰ ਚੁੱਕ ਕੇ ਤੁਰਨਾ, ਇਵੇਂ ਹੀ ਕਿਸੇ ਨਾਲ ਲੜਨਾ ਨਹੀਂ, ਭੈਣ ਭਰਾਵਾਂ ਨੂੰ ਵਿਸ਼ਵਾਸ 'ਚ ਰੱਖੀ, ਪਰਿਵਾਰ ਬਗੈਰ ਵੀ ਸਰਨਾ ਨਹੀਂ, ਕਾਮਯਾਬੀ ਨੇ ਪੈਰ ਛੂਹ ਲੈਣੇ,
ਜੀ ਕਾਮਯਾਬੀ ਨੇ ਪੈਰ ਛੂ ਲੈਣੇ, ਉਦਮ ਕਰਨੋਂ ਡਰਨਾ ਨਹੀਂ, ਉਦਮ ਕਰਨੋਂ ਡਰਨਾ ਨਹੀਂ। ਜੀ ਕੀ ਬਾਤ ਹੈ, ਬਹੁਤ ਬਹੁਤ ਧੰਨਵਾਦ ਸੁਖਵੀਰ ਜੀ, ਬਹੁਤ ਵਧੀਆ। ਥੈਂਕ ਯੂ ਜੀ ਤੁਹਾਡਾ। ਬੜੀ Okay ਜੀ, ਸਤਿ ਸ਼੍ਰੀ ਇਦਾਂ ਹੀ ਲਿਖਦੇ ਰਹੋ ਜੀ ਤੁਸੀਂ ਜੀ, ਬਹੁਤ ਸੋਹਣੀ, ਸ਼ੁਕਰੀਆ ਬਹੁਤ ਸ਼ੁਕਰੀਆ ਜੀ। ਨਿਰਮਲ ਲਾਲੀ ਜੀ ਇੱਕ ਵਾਰੀ ਫਿਰ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣੇ ਰਾਕੇਸ਼ ਜੀ, ਇੱਕ ਪੁਆਇੰਟ ਤੁਹਾਡਾ ਮੈਂ ਇਹ ਸਾਂਝਾ ਕਰਨਾ ਚਾਹੁੰਦਾ ਜ਼ਰੂਰ ਸੀ। ਜੀ। ਜੀ ਇਸ ਤਰ੍ਹਾਂ ਹੁੰਦਾ ਆ ਵੀ ਕਈ ਵਾਰੀ ਤੁਹਾਡਾ ਲੱਕ ਤੁਹਾਡੀ ਕਿਵੇਂ ਸਾਥ ਦਿੰਦੀ ਵੀ ਨਹੀਂ। ਜੀ ਮੇਰਾ ਇੱਕ ਦੋਸਤ ਸੀਗਾ ਆਪਣੇ ਇੰਡੀਆ, ਉਸਨੇ ਉਹ ਲਾ ਕਰਦਾ ਸੀਗਾ, ਉਹਨੇ ਪਹਿਲੇ ਸਾਲ ਤਾਂ ਪਾਸ ਕਰ ਲਿਆ ਸਾਰੇ, ਫਾਈਨਲ ਜਿਹੜਾ ਜੀਆਰ ਸੀਗਾ ਨਾ ਉਹ ਕੋਲ ਪਾਸ ਹੋ ਹੀ ਨਹੀਂ ਸਕਿਆ ਜੀ। ਉਹ ਜੀ ਹਾਰ ਕੇ ਉਹਨੂੰ ਫਿਰ ਬੀਐਡ ਕਰਨੀ ਪਈ। ਇੱਥੇ ਦੀ ਮਿਸਾਲ ਆ, ਮੇਰੀ ਭਾਂਜਾ ਆ ਮੇਰਾ ਇੱਥੇ ਜੀ, ਤੇ ਉਹਦੀ ਲੜਕੀ ਆ, ਉਹਨੇ ਗ੍ਰੈਜੂਏਸ਼ਨ ਤਾਂ ਕਰ ਲਈ ਲਾ ਦੇ ਵਿੱਚ, ਫਿਰ ਉਸ ਤੋਂ ਬਾਅਦ ਲਾ ਕਰਨ ਲਈ ਟੈਸਟ ਪਾਸ ਕਰਨਾ ਪੈਂਦਾ ਨਾ, ਪਰ ਉਹ ਵਿਚਾਰੀ ਟੈਸਟ ਨਹੀਂ ਪਾਸ ਕਰ ਸਕੀ ਜੀ, ਬਾਹਰ ਨਹੀਂ ਕਲੀਅਰ ਹੋਈ। ਹਾਂ, ਕਈ ਵਾਰੀ ਇਸ ਤਰ੍ਹਾਂ ਲੱਕ ਵੀ ਕਈ ਵਾਰੀ ਸਾਥ ਨਹੀਂ ਦਿੰਦੀ। ਜੀ ਜੀ ਥੈਂਕ ਯੂ ਜੀ। ਜੀ ਓਕੇ ਜੀ, ਚਲੋ ਸੋ ਕਿਸਮਤ ਦੇ ਲੱਕ ਤੋੜਦੇ ਤੇ ਲਿਸਟ ਕਿਸਮਤ ਦੇ ਲੱਕ ਬਣਾਉਣੇ ਜਿਹੜੇ ਆ, ਉਹ ਚਲੋ ਮਿਹਨਤ ਕਰਦੇ ਰਹਿਣਾ ਚਾਹੀਦਾ। ਜਿੱਦਾਂ ਇਹ ਕਿਹਾ ਵੀ ਸਕਸੈਸ ਇਜ਼ ਨਾਟ ਫਾਈਨਲ, ਹਾਂਜੀ, ਫੇਲਿਅਰ ਇਜ਼ ਨਾਟ ਫੇਟਲ। ਬਿਲਕੁਲ ਵੀ ਇਹ ਜਿਹੜੇ ਮੋਟੋ ਆ ਜ਼ਿੰਦਗੀ ਦੇ ਵਿੱਚ ਰੱਖਣੇ ਜਿਹੜੇ ਉਹ ਚਾਹੀਦੇ ਆ। ਜੇ ਤੁਸੀਂ ਕਿਸੇ ਇੱਕ ਮੁਕਾਮ ਤੇ ਪਹੁੰਚ ਗਏ ਤਾਂ ਮਤਲਬ ਇਹ ਨਹੀਂ ਵੀ ਉੱਥੇ ਹੀ ਰਹਿਣਾ ਤੁਸੀਂ। ਬੜੇ ਬੜੇ ਫੇਲ ਹੁੰਦੇ ਦੇਖੇ ਇੱਥੇ, ਆਪਾਂ ਦੂਰ ਕੀ ਜਾਣਾ, ਇੱਥੇ ਦੀਆਂ ਕਿੰਨੀਆਂ ਰੀਟੇਲ ਕੰਪਨੀਆਂ, ਮੇਸੀ, ਕੋਲਸ, ਬੈਡ ਬਾਥ ਐਂਡ ਬਿਯੋਂਡ, ਇੱਕ ਟਾਈਮ ਦੇ ਉੱਤੇ ਸਿਖਰ ਸੀ, ਸੀਅਰਸ ਦੀ ਸਿਖਰ ਸੀਗੀ। ਸੋਚਦੇ ਸੀ ਵੀ ਇਸ ਤੋਂ ਉੱਤੇ ਕੁਝ ਨਹੀਂ ਹੋ ਸਕਦਾ, ਸਾਰੀਆਂ ਫੇਲ ਹੋ ਗਈਆਂ, ਸਾਰੀਆਂ ਫੇਲ ਹੋ ਗਈਆਂ। ਜੇ ਤੁਸੀਂ ਮਿਹਨਤ ਕਰਨੀ ਛੱਡ ਦੇਣੀ ਆ, ਸਮੇਂ ਦੇ ਨਾਲ ਨਹੀਂ ਬਦਲਣਾ, ਉਹ ਚੀਜ਼ਾਂ ਨਵੀਆਂ ਨਹੀਂ ਗ੍ਰਹਿਣ ਕਰਨੀਆਂ, ਪਿੱਛੇ ਰਹਿ ਹੀ ਜਾਣਾ ਆ। ਸੋ ਤਾਂ ਹੀ ਸਕਸੈਸ ਇਜ਼ ਨਾਟ ਫਾਈਨਲ, ਫੇਲਿਅਰ ਇਜ਼ ਨਾਟ ਫੇਟਲ। ਕੋਈ ਗੱਲ ਨਹੀਂ, ਜੇ ਐਗਜ਼ਾਮ ਵਗੈਰਾ ਕਿਸੇ ਦੇ ਰਹਿ ਗਏ ਆ, ਮਿਹਨਤ ਕਰੋ, ਦੁਬਾਰਾ ਕਰੋ, ਫਿਰ ਟਰਾਈ ਕਰ ਸਕਦੇ ਆ, ਦੈਟਸ ਓਕੇ। ਕਈਆਂ ਨੂੰ ਕਈ ਵਕਤ ਲੱਗ ਜਾਂਦਾ। ਬਿਲਕੁਲ, ਹੈਰੀ ਪੋਟਰ ਨੂੰ ਕਈ ਪਬਲਿਸ਼ਰਾਂ ਨੇ ਰੱਦ ਕਰ ਦਿੱਤਾ ਸੀ, ਬਹੁਤ ਸਾਰੇ। ਹਾਂਜੀ, ਕਈ ਉਹਨਾਂ ਨੇ ਮਤਲਬ ਬਹੁਤ ਗੇੜੇ ਮਾਰੇ, ਪਰ ਜਦੋਂ ਸਫਲਤਾ ਮਿਲਣ ਤੇ ਆਈ, ਲੱਗੇ ਰਹੇ ਮਤਲਬ ਲੱਗੀ ਰਹੀ ਜਿਹਨੇ ਲਿਖਿਆ ਸੀਗਾ। ਹਾਂਜੀ, ਤੇ ਇਸੇ ਤਰ੍ਹਾਂ ਆ ਹੁਣ ਤੁਸੀਂ ਆਸਕਰ ਦੇ ਵਿੱਚ ਸੁਣਿਆ ਹੋਣਾ ਗਾਣਾ RR ਫਿਲਮ ਦਾ, ਨਾਟੋ ਨੱਟੂ। ਹਾਂਜੀ, ਨਾਟੋ। ਸੋ ਇਹ ਮਤਲਬ ਇਹ ਗਾਣੇ ਨੂੰ ਇੱਕ ਵਾਰੀ ਡ੍ਰੌਪ ਕਰ ਦਿੱਤਾ ਗਿਆ ਸੀ। 20 ਦਿਨ ਤੋਂ ਵੱਧ ਲੱਗਿਆ ਇਹਨੂੰ ਸ਼ੂਟ ਕਰਨ ਦੇ। 20 ਦਿਨ ਆਪਣੇ ਮਤਲਬ ਤੁਸੀਂ ਕਿਤੇ ਪੰਜਾਬੀ ਡਾਇਰੈਕਟਰ ਨੂੰ ਫਿਲਮ ਪੁੱਛ ਲਿਓ, ਉਹ ਕਹਿਣਗੇ ਅਸੀਂ 56-57 ਦਿਨਾਂ ਚ ਰੈਪ ਅਪ ਕਰ ਦਿੱਤਾ, ਮਤਲਬ ਫਿਲਮ ਕੰਪਲੀਟ ਕਰ ਦਿੱਤੀ। ਇਸ ਗਾਣੇ ਨੂੰ 20 ਤੋਂ 25 ਦਿਨ ਲੱਗੇ ਸਿਰਫ ਸ਼ੂਟ ਕਰਨ ਦੇ ਵਿੱਚ। ਰਿਕਾਰਡਿੰਗ ਉਸ ਤੋਂ ਵੱਖਰੀ ਹੈ, ਪਰ ਆਸਕਰ ਦੇ ਉੱਤੇ ਘੰਟੀ ਮਾਰੀ ਅਗਲਿਆਂ ਨੇ। ਮਿਹਨਤ, ਇਹੀ ਤਾਂ ਮਿਹਨਤ ਆ ਨਾ ਫਿਰ। ਜੀ ਜੀ, ਬਿਲਕੁਲ, ਮਿਹਨਤ ਕਰਦੇ ਚੱਲੋ, ਸਫਲਤਾ ਮਿਲੂਗੀ। ਸਮਾਂ ਜ਼ਰੂਰ ਦਿਓ ਜੀ, ਆਪਣੇ ਆਪ ਨੂੰ ਸਮਾਂ ਜ਼ਰੂਰ ਦਿਓ, ਆਪਣੇ ਆਪ ਨੂੰ ਕੋਸਣਾ ਬੰਦ ਕਰੋ। ਬਿਲਕੁਲ, ਵੀ ਕੰਪੈਰੀਜ਼ਨ ਬੰਦ ਕਰੋ। ਹਾਂ, ਕੰਪੈਰੀਜ਼ਨ ਬੰਦ ਕਰੋ। ਹਾਂਜੀ, ਹੁਣ ਅਸੀਂ 2 ਰਾਸ਼ਟਰਪਤੀ ਹੁਣ ਰੀਸੈਂਟਲੀ ਅਮਰੀਕਾ ਦੇ ਦੇਖੇ ਆ, ਉਹ 75 ਤੋਂ ਉੱਤੇ ਵਾਲੇ ਦੇਖੇ ਆ। ਕਿਸੇ ਨੂੰ ਨਹੀਂ ਪਤਾ ਹੁੰਦਾ ਕਦੋਂ ਜਿਹੜੀ ਉਹ ਚਮਕ ਜਾਣੀ, 40 ਵਾਲੇ ਵੀ ਬਣੇ, 50 ਵਾਲੇ ਵੀ ਬਣੇ, 70 ਤੱਕ ਤੇ ਬੰਦਾ ਕਹਿੰਦਾ ਹੁਣ ਰਿਟਾਇਰ ਦਾ ਟਾਈਮ ਹੋ ਗਿਆ। ਅਗਲੇ ਰਾਸ਼ਟਰਪਤੀ ਬਣੇ ਫਿਰਦੇ ਆ, ਕੋਈ ਇੱਕ ਰਹਿ ਕੇ ਗਿਆ, ਇੱਕ ਚੱਲ ਰਿਹਾ ਆ, ਅਗਲੀ ਵਾਰੀ ਦੌੜ ਦੇ ਵਿੱਚ ਫਿਰ ਦੋਨੋਂ ਆਪਣੇ ਘੋੜੇ ਦੜਾਉਣਗੇ। ਸੋ ਇਹ ਪਤਾ ਨਹੀਂ ਹੁੰਦਾ ਸਫਲਤਾ ਨੇ ਕਦੋਂ ਤੁਹਾਡੇ ਕਦਮ ਚੁੰਮਣੇ ਆ, ਇਹ ਪਤਾ ਨਹੀਂ, ਪਰ ਇਹ ਵੀ ਕਰਦੇ ਰਹਿਣਾ ਪੈਣਾ। ਤੁਸੀਂ ਮਿਹਨਤ ਕਰੀ ਚੱਲੋ, ਸੈਲਫ ਡਾਊਟ ਨੂੰ ਹਟਾਓ, ਜਿਹੜਾ ਆਪਣੇ ਆਪ ਦੇ ਉੱਤੇ ਵਿਸ਼ਵਾਸ ਕਈ ਵਾਰੀ ਤੁਹਾਨੂੰ ਨਹੀਂ ਡੋਲਦਾ ਆ, ਉਹਨੂੰ ਜਿਹੜਾ ਉਹਨੂੰ ਹਟਾਓ, ਆਪਣੇ ਆਪ ਤੇ ਵਿਸ਼ਵਾਸ ਰੱਖੋ ਵੀ ਤੁਸੀਂ ਕਰ ਸਕਦੇ ਹੋ ਜੀ। ਇਹਦੇ ਵਿੱਚ ਕੋਈ ਐਸੀ ਗੱਲ ਨਹੀਂ, ਵਕਤ ਭਾਵੇਂ ਥੋੜਾ ਜਿਹਾ ਵੱਧ ਲੱਗ ਜਾਵੇ, ਹੋਊਗਾ। ਹਾਂਜੀ, ਕੰਪਰੋਮਾਈਜ਼ ਹੋ ਸਕਦੇ, ਪਰ ਕੰਪੈਰੀਜ਼ਨ ਨਾ ਕਰੋ। ਕਹਿੰਦੇ ਇਹ ਜਾਂਦੇ ਇੱਕ ਹੋਰ ਚੀਜ਼ ਇਸ ਦੇ ਵਿੱਚ ਮੈਂ ਐਡ ਕਰਦਾ ਜਾਵਾਂਗਾ, ਕਿ ਜਦੋਂ ਤੁਸੀਂ ਮੰਜ਼ਿਲ ਵੱਲ ਨੂੰ ਜਾ ਰਹੇ ਆ ਨਾ, ਕਈ ਵਾਰੀ ਰਾਹ ਬਦਲਣਾ ਪੈਂਦਾ। ਮੰਜ਼ਿਲ ਨੂੰ ਨਹੀਂ ਤੁਸੀਂ ਮੰਜ਼ਿਲ ਨਹੀਂ ਜਿਹੜੀ ਤੁਸੀਂ ਹਟਾਉਣੀ, ਉਹਨੂੰ ਨਹੀਂ ਚੇਂਜ ਕਰਨਾ। ਜਿਹੜੀ ਮੰਜ਼ਿਲ ਤੇ ਪਹੁੰਚਣਾ ਹੈ, ਰਾਹ ਬਦਲਣਾ, ਤਰੀਕਾ ਬਦਲ ਸਕਦੇ ਆ ਤੁਸੀਂ, ਪਰ ਮੰਜ਼ਿਲ ਨੂੰ ਨਾ ਬਦਲੋ। ਆਪਣੇ ਜਿਹੜੇ ਇਰਾਦੇ ਆ, ਆਪਣੇ ਜਿਹੜੇ ਮੁਕਾਮ ਆ, ਉਹਨਾਂ ਨੂੰ ਛੋਟਿਆਂ ਨਾ ਕਰੋ। ਜਿੱਥੇ ਹੈਗੇ ਉੱਥੇ ਰਹਿਣ ਦਿਓ, ਤਰੀਕਾ ਤੁਸੀਂ ਬਦਲ ਲਓ, ਇੱਧਰੋਂ ਉੱਧਰੋਂ ਹੋਰ ਪਾਸੇ ਕਰ ਲਓ। ਵਕਤ ਵੱਧ ਲੱਗ ਸਕਦਾ ਆ, ਪਰ ਪਹੁੰਚਣਾ ਪੌਥੀ। ਬਿਲਕੁਲ। ਸੋ ਇਹਨਾਂ ਗੱਲਾਂ ਕਹਿ ਕੇ ਅੱਜ ਆਪਾਂ ਫਿਰ ਲਈਏ ਜੀ। ਹਾਂਜੀ, ਬਿਲਕੁਲ ਜੀ। ਹੁਣ ਆਪਣੀ ਮੁਲਾਕਾਤ ਹੋਊਗੀ ਸੋਮਵਾਰ ਨੂੰ। ਹਾਂਜੀ, ਤੇ ਕੁਝ ਕੁ ਕਾਲਰ ਜੁੜੇ, ਮੈਂ ਉਹਨਾਂ ਦੀਆਂ ਵਿਚਾਰ ਆਪਾਂ ਸੁਣ ਕੇ ਫਿਰ ਅਗਲੇ ਬਲਵਿੰਦਰ ਜੀ ਵੇਟ ਕਰ ਰਹੇ ਹੋਣੇ ਆ, ਪਰ ਚਲੋ 1-2 ਕਾਲਰ ਨੇ ਤੇ ਫਿਰ ਆਪਾਂ ਇਸ ਤੋਂ ਬਾਅਦ ਦੇ ਵਿੱਚ ਰੈਪ ਅਪ ਕਰਦੇ ਹਾਂ। ਹਰਪ੍ਰੀਤ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਖਰਨ ਤੇ ਪ੍ਰਵੀਨ ਜੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਰਾਜੂ ਵਿਸ਼ਾ ਬਹੁਤ ਵਧੀਆ ਸੀਗਾ ਜੀ ਤੇ ਮੈਂ ਬਹੁਤਾ ਲੰਬਾ ਨਹੀਂ ਲੈਣਾ, ਮੈਨੂੰ ਵੀ ਪਤਾ ਆਪਾਂ ਲੇਟ ਆ, ਪਰ ਮੈਂ ਉਹੀ ਕਹਿਣਾ ਵੀ ਆਪਾਂ ਜਦੋਂ ਇੱਥੇ ਆਏ ਸੀ ਹਨਾ ਤੇ ਬੱਚੇ ਛੋਟੇ ਸੀ, ਬੱਚੇ ਜਦੋਂ ਕੰਮ ਕਰਦੇ ਸੀ ਤੇ ਮੈਂ ਕਦੇ ਆਪਣੇ ਆਪ ਨੂੰ ਡਰ ਜਾਣਾ ਵੀ ਨਹੀਂ ਮੈਂ ਨਹੀਂ ਕਰ ਸਕਣਾ, ਪਰ ਫਿਰ ਮੈਂ ਇਹੀ ਸੋਚਣਾ ਵੀ ਜਦ ਮੈਂ ਜਿਨ੍ਹਾਂ ਨੂੰ ਜਨਮ ਦਿੱਤਾ ਹੋਇਆ ਇਹ ਕੰਮ ਕਰ ਸਕਦੇ ਆ, ਮੈਂ ਕਿਉਂ ਨਹੀਂ ਕਰ ਸਕਦੀ। ਜੀ ਜੀ ਬਿਲਕੁਲ ਸਹੀ ਤੇ ਹੈ। ਮੈਂ ਫਿਰ ਮਤਲਬ ਆਪਣੇ ਆਪ ਨੂੰ ਆਪ ਸਟਰੋਂਗ ਬਣਾ ਕੇ ਮੈਂ ਚੱਲਣਾ ਵੀ ਨਹੀਂ, ਕਾਲਜ ਵੀ ਗਈ, ਨਰਸਿੰਗ ਕੀਤੀ, ਸਾਰਾ ਕੁਝ ਮਤਲਬ ਉਹੀ ਜਿੱਥੇ ਅੜਨਾ, ਬਸ ਇਹੀ ਗੱਲ ਦਿਮਾਗ 'ਚ ਆਉਣੀ ਵੀ ਨਹੀਂ, ਜਦੋਂ ਜਿਨ੍ਹਾਂ ਨੂੰ ਮੈਂ ਜਨਮ ਦਿੱਤਾ ਇਹ ਬੱਚੇ ਨਿੱਕੇ ਹੋ ਕੇ ਵੀ ਇੰਨਾ ਕੁਝ ਕਰ ਰਹੇ ਆ ਤਾਂ ਮੈਂ ਕਿਉਂ ਨਹੀਂ ਕਰ ਸਕਦੀ। ਹਾਂਜੀ ਬਿਲਕੁਲ ਬਿਲਕੁਲ। ਤੇ ਚਲੋ ਥੈਂਕ ਯੂ ਰਾਜੂ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਹਰਮਿੰਦਰ ਜੀ। हेलो जी, सत श्री अकाल बेटे। बेटे ਸਤਿ ਸ਼੍ਰੀ ਅਕਾਲ ਜੀ। हाँ बेटे, मैं अज पहली बार फोन करे थानू, मैं जी सारे कामयाबी बख्शे महाराज। थैंक यू थैंक यू। ਅਸੀਂ ਮੈਂ ਤੁਹਾਨੂੰ ਇਹਨਾਂ ਰਾਜਕਾਰਨ ਪੁੱਛਣਾ ਸੀਗਾ ਵੀ ਉਦੋਂ 12 ਦਿਨ ਤੱਕ ਮੇਰਾ ਟਾਈਮ ਨਹੀਂ ਲੱਗਿਆ। ਸਾਡੇ ਨਾ ਬੇਟੇ ਦਾ ਅਪਲਾਈ ਕਰ ਹੈ ਬਾਹਰ ਇੰਡੀਆ ਦਾ, ਆਪਣੇ ਇੰਡੀਆ ਤੋਂ। ਹਾਂਜੀ। ਉਹਦਾ ਬੇਟਾ ਹੁਣ +2 ਕਰਦਾ ਜੀ, ਉਹ ਆਪਣੇ ਵੀਜ਼ਾ ਲੱਗ ਜੂ ਅਪਲਾਈ ਕਰਿਆ ਹੋਇਆ। ਇਹ ਇਦਾਂ ਕਰਿਓ ਹਰਮਿੰਦਰ ਜੀ, ਤੁਸੀਂ ਸੈਟਰਡੇ ਨੂੰ ਕੱਲ ਨੂੰ ਹਾਂਜੀ 10 ਵਜੇ ਹਾਂਜੀ ਕਰ ਲਿਓ, ਪੌਣੇ 10 ਵਜੇ ਜਿਹੜਾ ਸਵੇਰੇ ਜਿਹੜਾ ਕਾਲ ਤੁਸੀਂ ਕਰ ਲਿਓ ਜੀ। ਫਿਰ ਹਾਂਜੀ ਤੇ ਮਾਫੀ ਚਾਹੁੰਦੇ ਆ ਇਹਦੇ ਬਾਰੇ, ਹੁਣ ਅਸੀਂ ਜਾਣਕਾਰੀ ਹਾਂ ਕਿਉਂਕਿ ਵਕੀਲ ਸਾਹਿਬ ਹੈ ਨਹੀਂ। ਹਾਂਜੀ ਤੇ ਗੱਲਾਂ ਬਾਤਾਂ ਨੂੰ ਹੁਣ ਆਪਾਂ ਇੱਥੇ ਸਮੇਟਦੇ ਹਾਂ ਜੀ, ਤੇ ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ। ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਜੋ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ